ਹਾਜ਼ਰ ਹੋ ਚੁੱਕੇ ਹਾਂ ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲੋਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ। ਇਸ ਦੇ ਨਾਲ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ GN ਟਾਇਰ ਐਂਡ ਲਿਊਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਕਰਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਜਿਹੜੇ ਉਹਨਾਂ ਦੇ ਕੋਲੋਂ ਤੁਸੀਂ ਖਰੀਦ ਸਕਦੇ ਹੋ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਕਾਲ ਕਰੋ ਨਿੰਮਾ ਸਹੋਤਾ ਉਹਨਾਂ ਨੂੰ ਨੰਬਰ 209 277 1013 209 277 1013। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਸੈਂਟਾ ਨੈਲਾ ਦੇ ਵਿੱਚ ਅਤੇ ਮਡੇਰਾ ਦੇ ਵਿੱਚ। ਅਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਰਿਆਣੇ ਦੇ ਵਿੱਚ ਕਹਿੰਦੇ ਇੱਕ ਸਿਰਫਰੇ ਕਾਤਲ ਨੇ 2 ਘੰਟਿਆਂ ਦੇ ਅੰਦਰ 6 ਕਤਲ ਕਰ ਦਿੱਤੇ। ਦੇਖੋ, ਵਾਕਈ ਸਿਰ ਭੋਇਆ ਕਾਤਲ ਸੀ, ਜਿਹਨੇ ਕਤਲ ਦੀਆਂ ਝੜੀਆਂ ਲਾ ਦਿੱਤੀਆਂ। ਇੱਕ ਨਹੀਂ ਅੱਧ ਨਹੀਂ, 6 ਅੱਧਾ ਦਰਜਨ ਕਤਲ ਕਰ ਦਿੱਤੇ। ਕਿੰਨੇ ਚਿਰ ਚ? ਘੰਟੇ 2 ਘੰਟਿਆਂ ਚ। ਪਰ ਕਮਾਲ ਦੀ ਗੱਲ ਇਹ ਹੈ ਕਿ ਘਰੋਂ ਰੌਡ ਲੈ ਕੇ ਨਿਕਲਿਆ, ਜਿਹੜਾ ਵੀ ਮਰਿਆ, ਜਿਹੜਾ ਵੀ ਅੱਗੇ ਆਇਆ ਉਹਨੂੰ ਮਾਰਦਾ ਹੀ ਤੁਰਿਆ ਗਿਆ, ਮਾਰਦਾ ਹੀ ਤੁਰਿਆ ਗਿਆ, ਮਾਰਦਾ ਹੀ ਤੁਰਿਆ ਗਿਆ। ਪਹਿਲਾਂ ਹਸਪਤਾਲ ਚ ਗਿਆ। ਉੱਥੇ ਜਾ ਕੇ ਇਹਨੇ ਵੇਖਿਆ ਕੋਈ ਸੂਤ ਨਾ ਆਇਆ। ਬਾਹਰ ਕੋਈ ਤਿਮਾਰਦਾਰ ਬੈਠੀ ਸੀ ਬੀਬੀ, ਕਿਸੇ ਮਰੀਜ਼ ਦੇ ਨਾਲ ਆਈ ਹੋਈ ਸੀ, ਉਹਨੂੰ ਕਤਲ ਕਰ ਦਿੱਤਾ। ਉੱਥੋਂ ਨਿਕਲਿਆ, ਕਤਲ ਕਰਕੇ ਜਿਹੜਾ ਵੀ ਅੱਗੇ ਕੋਈ ਭਿਖਾਰੀ ਪਿਆ ਸੀ ਫੁੱਟਪਾਥ ਤੇ ਉਹਨੂੰ ਮਾਰ ਦਿੱਤਾ। ਜਿਹੜਾ ਕੋਈ ਚੌਂਕੀਦਾਰ ਟੱਕਰਿਆ ਸੀ ਉਹਨੂੰ ਮਾਰ ਦਿੱਤਾ। ਇੱਕ ਲਾਗੇ ਹੋਰ ਹਸਪਤਾਲ ਸੀ, ਉੱਥੇ ਜਾ ਕੇ ਇੱਕ ਬੰਦਾ ਮਾਰਿਆ। ਯਾਨੀ ਏਦਾਂ ਕਰਦਿਆਂ ਕਰਾਉਂਦਿਆਂ 6 ਬੰਦੇ ਨੇ ਰਾਤ ਨੂੰ 2 ਤੋਂ 3 ਦੇ ਵਿਚਾਲੇ ਦੱਸਦੇ ਮਾਰ ਦਿੱਤੇ ਆ। ਫਿਰ ਉਸ ਤੋਂ ਬਾਅਦ ਹੋਇਆ ਕਿ ਹਸਪਤਾਲ ਦੇ ਵਿੱਚ ਇੱਕ CCTV ਕੈਮਰਾ ਸੀਗਾ। ਡਾਕਟਰਾਂ ਨੇ ਜਾਂ ਜਿਹੜੇ ਉੱਥੇ ਹੋਰ ਸੀਗੇ, ਉਹਨਾਂ ਨੇ ਆਖਿਆ ਕਿ ਘੱਟੋ ਘੱਟ ਕੈਮਰੇ ਤੇ ਚੈੱਕ ਕਰੋ, ਕੋਈ ਬੰਦਾ ਵਿੱਚ ਆਇਆ ਹੋਵੇ। ਫਿਰ ਉੱਥੇ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਰੌਡ ਫੜ ਕੇ ਤੁਰਿਆ ਫਿਰਦਾ ਨਜ਼ਰ ਆਉਂਦਾ, ਕਤਲ ਇਹਨੇ ਕੀਤਾ। ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਰਥੱਲੀ ਮੱਚ ਗਈ। ਪਲਵਲ ਸ਼ਹਿਰ ਹੈ ਹਰਿਆਣੇ ਦਾ। ਸ਼ਹਿਰ ਤੇ ਤਰਥੱਲੀ ਮੱਚ ਗਈ। ਇੱਥੇ ਵੀ ਇੱਕ ਬੰਦਾ ਮਾਰਤਾ, ਇੱਥੇ ਵੀ ਮਾਰਤਾ, ਇੱਥੇ ਵੀ ਮਾਰਤਾ, ਇੱਥੇ ਵੀ ਮਾਰਤਾ। ਪੁਲਿਸ ਐਕਟਿਵ ਹੋ ਗਈ, ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਭਾਲ ਸ਼ੁਰੂ ਕਰ ਦਿੱਤੀ ਕਿ ਇਹ ਬੰਦਾ ਕੌਣ ਆ। ਫਿਰ ਦੱਸਦੇ ਆ ਕਿ ਉਸੇ ਸ਼ਹਿਰ ਦਾ ਹੀ ਇਹ ਬੰਦਾ ਨਿਕਲਿਆ। ਜਦੋਂ ਆਈਡੈਂਟੀਫਾਈਡ ਹੋ ਗਿਆ ਕਿ ਇਹ ਬੰਦਾ ਜਿਹੜਾ ਫਲਾਣੀ ਥਾਂ ਤੇ ਰਹਿੰਦਾ, ਉਹਨੂੰ ਘੇਰਾ ਪਾਇਆ ਗਿਆ। ਦੱਸਦੇ ਕਿ ਪੁਲਿਸ ਵਾਲਿਆਂ ਤੇ ਵੀ ਇਹਨੇ ਹਮਲਾ ਕੀਤਾ ਅੱਗੋਂ। ਹੁਣ ਇਹਨੂੰ ਗ੍ਰਿਫਤਾਰ ਤੇ ਕਰ ਲਿਆ ਗਿਆ, ਪਰ ਦੱਸਦੇ ਆ ਕਿ ਇਹਨੂੰ ਬ੍ਰੇਨ ਹੈਮਰਜ ਹੋ ਗਿਆ। ਪਰ ਬ੍ਰੇਨ ਹੈਮਰਜ ਹੋਇਆ ਜਾਂ ਕੀਤਾ ਗਿਆ ਪਤਾ ਨਹੀਂ ਹੈ, ਕਿਉਂਕਿ ਜਿਸ ਤਰੀਕੇ ਨਾਲ ਇਹਨੇ ਅੱਗੋਂ ਹਮਲਾ ਕੀਤਾ ਹੋਊਗਾ ਪੁਲਿਸ ਤੇ, ਹੋ ਸਕਦਾ ਪੁਲਿਸ ਨੇ ਵੀ ਜਵਾਬੀ ਕੀਤਾ ਹੋਵੇ। ਯਾਨੀ ਇਹ ਆਪ ਵੀ ਇਸ ਸਮੇਂ ਮਰਨਾਊ ਹੈ ਨਾ ਤੋਂ। ਔਰ ਇਹ ਸਾਬਕਾ ਫੌਜੀ ਸੀਗਾ, ਲੈਫਟੀਨੈਂਟ ਅਹੁਦੇ ਤੋਂ ਰਿਟਾਇਰ ਹੋਇਆ ਸੀਗਾ, ਔਰ ਹੁਣ ਇਸ ਸਮੇਂ ਖੇਤੀਬਾੜੀ ਵਿਭਾਗ 'ਚ ਕੰਮ ਕਰਦਾ ਦੱਸਿਆ ਜਾਂਦਾ। ਸੋ ਇਸ ਬੰਦੇ ਦੀ ਮਨੋਸਥਿਤੀ ਕੀ ਸੀਗੀ ਇਹ ਤੇ ਪਤਾ ਨਹੀਂ, ਪਰ ਦੱਸਦੇ ਆ ਪੁਲਿਸ ਵਾਲੇ ਕਿ ਇਹ ਬੰਦਾ ਜਿਹੜਾ ਬੈਕੀਆਂ ਦੀਆਂ ਗੱਲਾਂ ਕਰਨ ਵਾਲਾ ਹੈ, ਯਾਨੀ ਮਾਨਸਿਕ ਤੌਰ ਤੇ ਠੀਕ ਨਹੀਂ ਲੱਗਦਾ। ਸੋ ਹੁਣ ਅਗਲੀਆਂ ਕੜੀਆਂ ਕਦੋਂ ਜੁੜਦੀਆਂ, ਕੀ ਨਿਕਲਦਾ ਵਿੱਚੋਂ, ਉਹ ਤੇ ਬਾਅਦ ਦੀਆਂ ਗੱਲਾਂ। ਪਰ ਜਿਸ ਤਰੀਕੇ ਨਾਲ ਇਹਨੇ ਘੰਟੇ 1.5 ਘੰਟੇ ਦੇ ਵਿੱਚ ਲਾਸ਼ਾਂ ਦੇ ਢੇਰ ਲਾ ਦਿੱਤੇ ਉੱਥੇ ਇਕੱਲੇ ਨੇ, ਇਹ ਬਹੁਤ ਜ਼ਿਆਦਾ ਉੱਥੇ ਮਾਹੌਲ ਸਹਿਮ ਵਾਲਾ ਪੈਦਾ ਕਰ ਗਿਆ ਸਾਰਾ ਘਟਨਾਕ੍ਰਮ। ਜਿੰਨੇ ਦੀ ਇਹ ਖਬਰ ਸੁਣੀ ਆ, ਹਰੇਕ ਬੰਦਾ ਹੀ ਹੈ ਨਾ, ਉਹ ਸਾਰੇ ਕੰਬ ਗਏ ਕਿ ਕਮਾਲ ਦੀ ਗੱਲ ਹੈ, ਕੋਈ ਬੰਦਾ ਇੰਨਾ ਵੀ ਬੇਕਿਰਕਾ ਹੋ ਸਕਦਾ, ਇੰਨਾ ਵੀ ਬੇਦਿਲ ਹੋ ਸਕਦਾ, ਇੰਨਾ ਵੀ ਬੇਰਹਿਮ ਹੋ ਸਕਦਾ ਕਿ ਉਹਨੇ ਮੂਹਰੇ ਪਿਆ ਭਿਖਾਰੀ ਵੀ ਨਹੀਂ ਛੱਡਿਆ। ਕਿ ਉਹਦਾ ਕੀ ਕਸੂਰ ਸੀ? ਉਹ ਚੌਂਕੀਦਾਰ ਜਿਹੜਾ ਦਿਨੇ ਕੋਈ ਹੋਰ ਕੰਮ ਕਰਦਾ ਹੋਊਗਾ, ਰਾਤ ਨੂੰ ਆ ਕੇ ਚੌਂਕੀਦਾਰਾ ਕਰਕੇ ਆਪਣੇ ਟੱਬਰ ਵਾਸਤੇ ਚੋਗਾ ਇਕੱਠਾ ਕਰਦਾ ਪਿਆ ਸੀ, ਉਹਨੇ ਇਹਦੀ ਕਿਹੜੀ ਵੱਟ ਵਾਹੀ ਸੀ? ਉਹਨੂੰ ਵੀ ਮਾਰ ਦਿੱਤਾ। ਉਹ ਜਿਹੜੀ ਹਸਪਤਾਲ ਦੇ ਵਿੱਚ ਤਿਮਾਰਦਾਰ ਬੈਠੀ ਸੀ ਬੀਬੀ, ਉਹ ਤੇ ਕਿਸੇ ਦਾ ਦੁੱਖ ਕੱਟਣ ਆਈ ਸੀ ਤੇ ਉਹਦੇ ਸਦੇ ਲਈ ਸਾਰੇ ਇਹਨੇ ਦੁੱਖ ਹੀ ਕੱਟ ਦਿੱਤੇ।
ਸੋ ਇਹ ਬੰਦਾ ਇਹੋ ਜਿਹੀ ਮਨੋਸਥਿਤੀ ਲੈ ਕੇ ਤੁਰਿਆ ਫਿਰਦਾ ਸੀ, ਕੀ ਇਹਨੂੰ ਰੋਗ ਸੀ, ਕਿਵੇਂ ਇਹ ਉੱਥੋਂ ਦੀ ਆਵਾਜਾਈ ਜਿਹੜੀ ਉਹ ਕਾਤਲ ਬਣ ਗਈ ਆ, ਉਹ ਸਾਰੀਆਂ ਗੱਲਾਂ ਹਾਲੇ ਕਲੀਅਰ ਨਹੀਂ ਹੋਈਆਂ। ਪਰ ਇਸ ਇੱਕ ਤਰ੍ਹਾਂ ਨਾਲ ਕਰੀਏ ਨਾ, ਸਾਈਕੋ ਕਿਲਰ ਨੇ ਸਾਰਿਆਂ ਦੀ ਸਾਈਕੀ ਨੂੰ ਇੱਕ ਵਾਰੀ ਝੰਜੋੜ ਕੇ ਰੱਖ ਦਿੱਤਾ। ਜੀ ਜੀ ਬਿਲਕੁਲ। ਅਗਲੀ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ ਵੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ 3 ਨਾਂ ਕਹਿੰਦੇ ਲਗਭਗ ਫਾਈਨਲ ਕਰ ਲਏ ਆ। ਦੇਖੋ ਆਮ ਆਦਮੀ ਪਾਰਟੀ ਵਾਲਿਆਂ ਦਾ ਹਾਲ ਉਹ ਸਾਡੇ ਪੰਜਾਬੀ ਚਾਹੁੰਦੇ ਹੁੰਦੇ ਨਾ ਕਿ ਰੱਬਾ ਰਿਜ਼ਕ ਨਾਲ ਦਹੀਂ ਪਕਾਉਣਾ ਪਊ। ਇਹਨਾਂ ਦਾ ਹਾਲ ਉਹ ਆ ਕਿ ਜਦੋਂ ਵੀ ਮੌਕਾ ਬਣਦਾ ਇਹ ਕਹਿੰਦੇ ਕਿ ਚੰਗਾ ਸੀ ਨਾ ਹੀ ਬਣਦਾ ਕਿਉਂਕਿ ਸਾਡੇ 'ਚ ਖਲਾਰਾ ਪੈ ਗਿਆ। ਹੁਣ ਦੇਖੋ ਇਹਨਾਂ ਨੇ ਬੰਦੇ 3 ਭੇਜਣੇ ਸੀ ਰਾਜ ਸਭਾ ਦੇ ਵਿੱਚ, 3 ਬੰਦੇ ਇਕੱਠੇ ਨਹੀਂ ਹੋ ਰਹੇ ਇਹਨਾਂ ਤੋਂ। ਔਰ ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਉਹ ਤੇ ਉਹ ਅੰਡੇਮਾਨ ਨਿਕੋਬਾਰ 'ਚ ਗਏ ਹੋਏ ਆ। ਵੈਸੇ ਅੰਦਾਜ਼ਾ ਨਾ ਲਾ ਲਿਓ ਕਿ ਕਿਤੇ ਅੰਡੇਮਾਨ ਵਾਲੀ ਜੇਲ੍ਹ 'ਚ ਚਲੇ ਗਏ ਆ, ਉਹ ਤੇ ਘੁੰਮਣ ਫਿਰਨ ਗਏ, ਹੁਣ ਜੇਲ੍ਹ ਹੈ ਨਹੀਂ ਗੀ। ਸੋ ਉੱਥੇ ਨੇ ਛੁੱਟੀਆਂ ਕੱਟਣ। ਵੈਸੇ ਇਹ ਕੇਜਰੀਵਾਲ ਦਾ ਆਪਦਾ ਅੰਦਾਜ਼ ਆ, ਉਹ ਲਗਾਤਾਰ ਮਹੀਨਾ 2 ਮਹੀਨੇ ਚੰਗੀ ਮਿਹਨਤ ਕਰਦਾ, ਫਿਰ ਉਹ ਥੋੜ੍ਹੀ ਜਿਹੀ ਬ੍ਰੇਕ ਲੈ ਲੈਂਦਾ, ਫਿਰ ਆ ਕੇ ਜ਼ੋਰ ਲਾ ਲੈਂਦਾ, ਫਿਰ ਥੋੜ੍ਹੀ ਜਿਹੀ ਬ੍ਰੇਕ ਲੈ ਲੈਂਦਾ। ਵੈਸੇ ਬ੍ਰੇਕ ਲੈਣੀ ਚਾਹੀਦੀ ਆ। ਪਰ ਆਹ ਜਿਹੜਾ ਇਹ ਕੰਮ ਇਹਨਾਂ ਦਾ ਖਿਲਾਰਾ ਪਿਆ ਹੋਇਆ ਇਹ ਬਹੁਤ ਵੱਡੇ ਪੱਧਰ ਤੇ ਪੈ ਗਿਆ। ਹੁਣ ਵੈਸੇ ਦੱਸਦੇ ਆ ਕਿ ਇਸ ਖਿਲਾਰੇ ਨੂੰ ਥੋੜ੍ਹਾ ਜਿਹਾ ਇਹਨਾਂ ਨੇ ਸਮੇਟਣ ਦਾ ਯਤਨ ਕੀਤਾ। ਸਮੇਟਣ ਦਾ ਯਤਨ ਇਉਂ ਕੀਤਾ ਕਿ ਇੱਕ ਤੇ ਸੰਜੇ ਸਿੰਘ ਕੱਢ ਲਿਆ 3 ਚੋਂ, ਔਰ ਜਿਹੜੇ 2 ਆ ਉਹਨਾਂ ਦੇ ਵਿੱਚ ਵੀ ਦੱਸਦੇ ਆ ਕਿ ਸਹਿਮਤੀ ਲਗਭਗ ਬਣ ਗਈ ਆ। ਇੱਕ ਤੇ ਸੁਸ਼ੀਲ ਗੁਪਤਾ, ਇੱਕ ਐਂਡੀ ਗੁਪਤਾ, ਇਹ 2 ਜਿਹੜੇ ਇਹਨਾਂ ਨੇ ਚਿਹਰੇ ਆ ਉਹ ਇੰਪੋਰਟ ਕੀਤੇ ਆ। ਇਹਨਾਂ ਚੋਂ ਇੱਕ ਤੇ CA ਯੂਨੀਅਨ ਹੈ ਜਿਹੜੀ, ਉਹ ਯਾਨੀ ਜਿਹੜੇ ਲੇਖਾਕਾਰ ਹੁੰਦੇ ਆ, ਚਾਰਟਰਡ ਅਕਾਊਂਟੈਂਟ, ਇਹਨਾਂ ਦਾ ਮੁਖੀਆ ਇੱਕ ਵੱਡਾ ਵਪਾਰੀ ਹੈ। ਔਰ ਜਿਹੜਾ ਵੱਡਾ ਵਪਾਰੀ ਹੈ ਉਹ ਮਹੀਨਾ ਕੁ ਪਹਿਲਾਂ ਹੀ ਕਾਂਗਰਸ ਦੀ ਬੇੜੀ 'ਚ ਉਤਰ ਕੇ ਇੱਧਰ ਨੂੰ ਆਇਆ। ਸੋ ਕਹਿ ਸਕਦੇ ਹਾਂ ਕਿ ਇੰਪੋਰਟ ਕੀਤੇ। ਜਿਵੇਂ ਆਪਾਂ ਪਹਿਲਾਂ ਵੀ ਵੈਸੇ ਕਿਆਸਰਾਈ ਲਾਉਂਦੇ ਸੀਗੇ ਕਿ ਇਹਨਾਂ ਨੇ 1-2 ਚਿਹਰੇ ਇੰਪੋਰਟ ਕਰਨੇ ਹੀ ਕਰਨੇ ਆ। ਸੋ ਇਹ ਇੰਪੋਰਟ ਕਰ ਲਏ ਆ। ਲਗਭਗ ਦੱਸਦੇ ਆ ਕਿ ਇਹ 3 ਨਾਂ ਜਿਹੜੇ ਫਾਈਨਲ ਆ। ਹੁਣ ਕੱਲ ਨੂੰ ਓਫੀਸ਼ੀਅਲੀ ਇਹ ਸ਼ਾਇਦ ਐਲਾਨ ਕਰ ਦੇਣਗੇ ਕਿਉਂਕਿ ਕੱਲ ਨੂੰ ਇਹਨਾਂ ਦੇ ਜਿਹੜੇ ਰਾਜਨੀਤਿਕ ਮਸਲਿਆਂ ਦੀ ਕਮੇਟੀ ਹੈ ਉਹਦੀ ਮੀਟਿੰਗ ਆ। ਉਸ ਮੀਟਿੰਗ ਤੋਂ ਬਾਅਦ ਇਹਨਾਂ ਨੇ ਇਹਨਾਂ ਨਾਵਾਂ ਤੇ ਮੋਹਰ ਲਾ ਦੇਣੀ ਹੈ। ਪਰ ਲਗਭਗ ਮੰਨਿਆ ਜਾ ਰਿਹਾ ਕਿ ਇਹ 3 ਚਿਹਰੇ ਆ ਜਿਹੜੇ ਉਹ ਰਾਜ ਸਭਾ ਲਈ ਜਾਣਗੇ। ਵੈਸੇ ਆਸ਼ੂਤੋਸ਼ ਇਸ ਦੌੜ ਦੇ ਵਿੱਚ ਸੀ। ਉਹ ਤਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ 13 ਜਣੇ ਦਾਅਵੇਦਾਰ ਸਨ। ਉਹ ਜਿਵੇਂ ਸਾਡੇ ਪੰਜਾਬੀ 'ਚ ਕਹਾਵਤ ਨਹੀਂ, ਕਿੰਨਾ 'ਚ ਨਹੀਂ 13 'ਚ ਨਹੀਂ, ਪਰ ਇੱਥੇ 3 ਸੀਟਾਂ ਲਈ 13 ਜਣੇ। ਇੱਕ ਅਨਾਰ 100 ਬਿਮਾਰ ਵਾਲੀ ਗੱਲ ਤੇ ਸੁਣੀ ਸੀਗੀ। ਇੱਥੇ 3 ਚੋਂ 13 ਜਣੇ ਸੀਗੇ ਜਿਹੜੇ ਉਹ ਟਿਕਟ ਦੀ ਚਾਹਤ ਰੱਖਦੇ ਸੀਗੇ ਕਿ ਕੋਈ ਰਾਜ ਸਭਾ ਦੀ ਟਿਕਟ ਸਾਨੂੰ ਕਟਾ ਕੇ ਦੇ ਦੇਵੇ। ਫਿਰ ਆਸ਼ੂਤੋਸ਼ ਬਹੁਤ ਜ਼ੋਰਦਾਰ ਦਾਅਵੇਦਾਰ ਸੀਗਾ। ਆਸ਼ੂਤੋਸ਼ ਨੂੰ ਇਹਨਾਂ ਨੇ ਪਿੱਛੇ ਇਸ ਕਰਕੇ ਕਰ ਦਿੱਤਾ ਕਿਉਂਕਿ ਫਿਰ ਕੁਮਾਰ ਵਿਸ਼ਵਾਸ ਦਾ ਪੰਗਾ ਪੈਂਦਾ ਸੀਗਾ, ਕਿਉਂਕਿ ਉਹਦੀ ਸੀਨੀਅਰਟੀ ਬਣਦੀ ਆ, ਉਹਦੇ ਸਮਰਥਕਾਂ ਨੇ ਜ਼ਿਆਦਾ ਉਬਲਣਾ ਸੀਗਾ। ਫਿਰ ਇਹਨਾਂ ਨੇ ਇਹੋ ਹੀ ਟਿਕੜਮ ਲਾਈ ਆ। ਹੁਣ ਵੈਸੇ ਇਹਨਾਂ ਦੇ ਵਿਰੋਧੀ ਤਾਂ ਕਹਿੰਦੇ ਆ ਕਿ ਇਸ ਟਿਕੜਮ ਦੇ ਵਿੱਚ ਇਹਨਾਂ ਨੇ ਖੱਟੀ ਵੀ ਖੱਟੀ ਆ ਕਿਉਂਕਿ ਕਲਪਦੇ ਸੀਗੇ ਕਿ ਸਾਡੇ ਕੋਲ ਚੰਦਾ ਹੈ ਨਹੀਂ ਕਿ ਪਾਰਟੀ ਚਲਾਉਣ ਵਾਸਤੇ ਸਾਨੂੰ ਪੈਸਿਆਂ ਦੀ ਲੋੜ ਆ। ਇੱਥੋਂ ਤੱਕ ਕਿ ਇੱਕ ਦਿਨ ਆਮ ਆਦਮੀ ਪਾਰਟੀ ਵਾਲੇ ਨੇ ਵੀ ਅਪੀਲ ਕਰ ਦਿੱਤੀ ਕਿ ਆਹ ਜਿਹੜਾ ਮੈਟਰੋ ਦਾ ਉਦਘਾਟਨ ਕੀਤਾ ਮੋਦੀ ਸਾਹਿਬ ਨੇ ਸਾਨੂੰ ਸੱਦਿਆ ਨਹੀਂ, ਜਿਹਨੂੰ ਇਸ ਗੱਲ ਤੇ ਗੁੱਸਾ ਲਿਆ ਦਿਓ ਚੰਦਾ। ਉਹ ਕਹਿੰਦੇ ਇਹ ਕੀ ਗੱਲ ਹੋਈ, ਜਿਹਨੂੰ ਮੋਦੀ ਸਾਹਿਬ ਤੇ ਗੁੱਸਾ ਲਿਆਓ ਚੰਦਾ, ਇਹ ਕੀ ਹਿਸਾਬ ਕਿਤਾਬ ਹੋਇਆ। ਕੁਛ ਇਹਨਾਂ ਦੇ ਜਿਹੜੇ ਵਿਰੋਧੀ ਆ ਉਹ ਇਹੋ ਹੀ ਕਹੀ ਜਾਂਦੇ ਆ ਕਿ ਇਹ ਜਿਹੜੇ ਇੰਪੋਰਟ ਕੀਤੇ ਆ ਚਿਹਰੇ, ਇਹ ਇੰਪੋਰਟ ਓਦਾਂ ਨਹੀਂ ਕੀਤੇ ਕਿ ਉਹ ਤੁਹਾਨੂੰ ਦੇਸ਼ ਦੀ ਸੇਵਾ ਲਈ ਅਸੀਂ ਕਰਦੇ ਹਾਂ। ਇਹਦੇ 'ਚ ਕੁਛ ਨਾ ਕੁਛ ਹੋਇਆ। ਹੁਣ ਕੀ ਹੋਇਆ ਇਹ ਤੇ ਇਹ ਜਾਣਨ, ਪਰ ਇਹਨਾਂ ਦੇ ਵਿਰੋਧੀ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਆ। ਪਰ ਸਿਆਸੀ ਮਾਹਰ ਇਲਜ਼ਾਮ ਨਹੀਂ ਲਾ ਰਹੇ, ਸਿਆਸੀ ਮਾਹਰ ਕਿਆਫੇ ਇਹ ਲਾਉਂਦੇ ਪਏ ਆ। ਕਿਆਫੇ ਕੀ ਆ, ਉਹ ਇਹ ਆ ਕਿ ਦੇਖੋ ਇਹਨਾਂ ਦੇ ਵਿੱਚ ਬਗਾਵਤ ਹਾਲੇ ਵੀ ਹੋ ਸਕਦੀ ਆ ਕਿਉਂਕਿ ਕੁਮਾਰ ਵਿਸ਼ਵਾਸ ਹੈ ਜਿਹੜਾ ਉਹ ਦਾਅ ਤੇ ਬੈਠਾ। ਜੇ ਉਹ ਦੇਖਦਾ ਕਿ ਮੇਰਾ ਇੱਥੇ ਗੁਣਾ ਨਹੀਂ ਪੈਂਦਾ ਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਉਥਲ ਵੇਖਣ ਨੂੰ ਮਿਲੇ। ਪਰ ਬਹਰਹਾਲ ਇਹਨਾਂ ਨੇ ਯਤਨ ਕੀਤਾ ਕਿ 2 ਚਿਹਰੇ ਬਾਹਰੋਂ ਲੈ ਆਉਂਦੇ ਜਾਣ, ਇੱਕ ਸੰਜੇ ਸਿੰਘ। ਇਹਨਾਂ ਤੇ ਸਹਿਮਤੀ ਬਣਾ ਕੇ ਆਹ ਟਾਲਾ ਵਰਤ ਲਈਏ ਅਸੀਂ, ਕੁਮਾਰ ਵਿਸ਼ਵਾਸ ਵਾਲੀ ਬਗਾਵਤ ਰੋਕ ਲਈਏ ਅਸੀਂ। ਪਰ ਇਹਦੇ 'ਚ ਕਿੰਨੇ ਕਾਮਯਾਬ ਹੁੰਦੇ ਆ ਸਮਾਂ ਦੱਸੂਗਾ। ਵੈਸੇ ਕੱਲ ਤੱਕ ਇਸ ਵੇਲੇ ਤੱਕ ਸਭ ਕੁਛ ਫਾਈਨਲ ਹੋ ਜਾਏਗਾ ਕਿ ਇਹਨਾਂ ਦੇ ਕਿਹੜੇ 3 ਚਿਹਰੇ ਆ ਜਿਹੜੇ ਉਹ ਰਾਜ ਸਭਾ ਦੇ ਵਿੱਚ ਜਾ ਕੇ ਪ੍ਰਤੀਨਿਧਤਾ ਕਰਨਗੇ।
ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਸਾਮ ਵਿੱਚ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਪਹਿਲੇ ਮਸੌਦੇ 'ਚ ਸੰਸਦ ਤੇ ਵਿਧਾਇਕਾਂ ਦੇ ਨਾਮ ਹੀ ਗਾਇਬ। ਦੇਖੋ, ਇਹ ਜਿਹੜਾ ਸਾਰਾ ਪ੍ਰਕਰਨ ਚੱਲਦਾ ਪਿਆ, ਇਹਦੇ 'ਚ ਨਾਗਰਿਕਤਾ ਤੈਅ ਹੋਣੀ ਆ ਕਿ ਕਿਹੜਾ ਬੰਦਾ ਇੱਥੋਂ ਦਾ ਨਾਗਰਿਕ ਹੈ, ਕਿਹੜਾ ਬੰਦਾ ਜਿਹੜਾ ਉਹ ਇਲੀਗਲ ਢੰਗ ਦੇ ਨਾਲ ਰਹਿ ਰਿਹਾ। ਵੈਸੇ ਤੁਹਾਡੀ ਜਾਣਕਾਰੀ ਲਈ ਮੈਂ ਦੱਸਾਂ, ਅਸਮ ਇਹੋ ਜਿਹਾ ਇੱਕ ਪ੍ਰਦੇਸ਼ ਆ ਜਿਹਦੇ ਬਾਰੇ ਕਿਹਾ ਜਾਂਦਾ ਕਿ ਇਹ ਪੂਰੇ ਸੰਸਾਰ ਦੇ ਵਿੱਚੋਂ ਇੱਕ ਵਾਹਿਦ ਸਟੇਟ ਆ ਜਿੱਥੇ ਇੱਕ ਦੇਸ਼ ਤੋਂ ਆ ਕੇ 50 ਲੱਖ ਦੇ ਕਰੀਬ ਲੋਕ ਜਿਹੜੇ ਇਲੀਗਲ ਢੰਗ ਦੇ ਨਾਲ ਵਸੇ ਦੱਸੇ ਜਾਂਦੇ ਆ। ਮਤਲਬ ਜਿਹੜੇ ਸ਼ਰਨਾਰਥੀ ਆ ਉਹਨਾਂ ਦੀ ਗਿਣਤੀ 50 ਲੱਖ ਦੇ ਕਰੀਬ ਆ, ਔਰ ਇਹ ਵਰਲਡ ਦੇ ਵਿੱਚ ਇੱਕ ਕਹਿ ਸਕਦੇ ਆ ਨਾ ਰਿਕਾਰਡ ਆ ਕਿ ਇੱਕ ਦੇਸ਼ ਦਾ ਇੰਨਾ ਸ਼ਰਨਾਰਥੀ ਹੈ ਜਿਹੜਾ ਉਹ ਇੱਕ ਸਟੇਟ 'ਚ ਆ ਕੇ ਵੜ ਗਿਆ ਹੋਵੇ। ਸੋ ਇਹ ਕਈ ਸਾਲਾਂ ਤੋਂ ਇਹ ਕੌਨਫਲਿਕਟ ਚੱਲਦਾ ਪਿਆ। ਇਹਦੇ ਵਿੱਚ ਦੇਖੋ, ਜਿਹੜੇ ਉੱਥੋਂ ਦੇ ਮੂਲ ਮੁਸਲਮਾਨ ਰਹਿਣ ਵਾਲੇ ਆ ਉਹ ਵੀ ਖਫਾ ਸਨ, ਕਿਉਂਕਿ ਉਹ ਕਹਿੰਦੇ ਆ ਕਿ ਦੇਖੋ ਜਿਹੜੇ ਬਾਹਰਲੇ ਸ਼ਰਨਾਰਥੀ ਜਿਹੜੇ ਇੱਥੇ ਇਲੀਗਲ ਢੰਗ ਦੇ ਨਾਲ ਆਏ, ਉਹ ਤੇ ਆਈ, ਸਾਨੂੰ ਵੀ ਲੋਕ ਕਹੀ ਜਾਂਦੇ ਆ ਕਿ ਇਹ ਬੰਗਲਾਦੇਸ਼ੀ ਆ, ਸਾਨੂੰ ਵੀ ਉਸੇ ਭਾਵਨਾ ਨਾਲ ਕਹਿੰਦੇ ਆ, ਸਾਡਾ ਕੀ ਕਸੂਰ ਆ। ਇਸੇ ਕਰਕੇ ਆ ਜਿਹੜੇ ਮੈਂਬਰ ਪਾਰਲੀਮੈਂਟ ਦਾ ਤੁਸੀਂ ਜ਼ਿਕਰ ਕੀਤਾ, ਉਹ ਨਾਮ ਜਨਾਬ ਬਦਰੁਦੀਨ ਅਜ਼ਮਲ ਹੈ, ਸ਼ਾਇਦ ਬਦਰੁਦੀਨ ਅਜ਼ਮਲ ਨੇ ਹੀ ਇਹ ਮੁੱਦਾ ਜਿਹੜਾ ਸੰਸਦ 'ਚ ਵੀ ਚੁੱਕਿਆ ਸੀਗਾ ਕਿ ਦੇਖੋ ਅਸੀਂ ਇੱਥੋਂ ਦੇ ਰਹਿਣ ਵਾਲੇ ਮੁਸਲਮਾਨ ਆ, ਸਦੀਆਂ ਤੋਂ ਰਹਿਣ ਵਾਲੇ ਲੋਕ ਆ, ਤੇ ਲੋਕ ਸਾਨੂੰ ਵੀ ਕਹੀ ਜਾਂਦੇ ਆ ਕਿ ਇਹ ਸ਼ਾਇਦ ਬੰਗਲਾਦੇਸ਼ੀ ਆ, ਇਹ ਬੰਗਲਾਦੇਸ਼ੀ ਆ। ਅਸੀਂ ਸੰਸਦ ਤੱਕ ਪਹੁੰਚ ਗਏ ਹਾਂ, ਮੈਂਬਰ ਪਾਰਲੀਮੈਂਟ ਬਣ ਕੇ ਆ ਗਏ ਹਾਂ, ਲੋਕ ਸਾਨੂੰ ਹਾਲੇ ਵੀ ਆਖੀ ਜਾਂਦੇ ਆ ਇਹ ਬੰਗਲਾਦੇਸ਼ੀ ਹੈ, ਬੰਗਲਾਦੇਸ਼ੀ ਆ। ਸਾਡਾ ਤੈਅ ਕਰੋ ਕਿ ਅਸੀਂ ਬੰਗਲਾਦੇਸ਼ੀ ਹਾਂ ਕਿ ਅਸੀਂ ਭਾਰਤੀ ਹਾਂ। ਸੋ ਉਹ ਖੁਦ ਜਿਹੜੇ ਆ ਬਦਰੁਦੀਨ ਸਾਹਿਬ ਆ, ਉਹ ਇਸ ਸੂਚੀ 'ਚ ਹੈ ਨਹੀਂ ਗੇ। ਉਹਦਾ ਇਹ ਜਿਹੜਾ ਮਸੌਦਾ ਹੈ ਉਹ ਪਹਿਲਾ ਡਰਾਫਟ ਜਾਰੀ ਹੋਇਆ, ਹਾਲੇ ਦੂਸਰਾ ਡਰਾਫਟ ਫਿਰ ਜਾਰੀ ਹੋਊਗਾ, ਤੀਸਰਾ ਵੀ ਹੋ ਸਕਦਾ। ਯਾਨੀ ਇਹ ਪੜਾਅ ਦਰ ਪੜਾਅ ਡਰਾਫਟ ਆਉਂਦਾ ਰਹੇਗਾ। ਹਾਲ ਦੀ ਘੜੀ ਜਿੰਨਾ ਕੁ ਆਇਆ ਉਹਦੇ 'ਚ 1 ਕਰੋੜ 90 ਲੱਖ ਦੇ ਕਰੀਬ ਜਿਹੜੇ ਆ ਉਹ ਨਾਂ ਪਾਏ ਗਏ ਆ ਇਸ ਡਰਾਫਟ ਦੇ ਵਿੱਚ। ਯਾਨੀ ਉਹਨਾਂ ਦੀ ਨਾਗਰਿਕਤਾ ਜਿਹੜੀ ਉਹ ਪ੍ਰਮਾਣਿਤ ਕਰ ਦਿੱਤੀ ਗਈ ਹੈ ਕਿ ਤੁਸੀਂ ਇੱਥੋਂ ਦੇ ਨਾਗਰਿਕ ਹੋ। ਇਹ ਵੈਸੇ 1951 ਦੇ ਵਿੱਚ ਵੀ ਇੱਕ ਵਾਰੀ ਹੋ ਚੁੱਕਾ, ਪਰ ਕਿਉਂਕਿ ਉਸ ਤੋਂ ਬਾਅਦ ਖਾਸ ਤੌਰ ਤੇ 71 ਤੋਂ ਬਾਅਦ ਬਹੁਤ ਜ਼ਿਆਦਾ ਹਿਜਰਤ ਹੋਈ ਹੈ ਬੰਗਲਾਦੇਸ਼ ਦੇ ਵਿੱਚੋਂ, ਤਾਂ ਹੁਣ ਇਹ ਜ਼ਰੂਰੀ ਹੋ ਗਿਆ ਸੀਗਾ ਕਿ ਤੈਅ ਕਰ ਲਿਆ ਜਾਵੇ ਕਿ ਕਿਹੜਾ ਇੱਥੋਂ ਦਾ ਮੂਲ ਵਾਸੀ ਹੈ, ਕਿਹੜਾ ਬੰਦਾ ਜਿਹੜਾ ਉਹ ਸ਼ਰਨਾਰਥੀ ਆ। ਤਾਂ ਇਸ ਕੰਮ ਲਈ ਇਹਨਾਂ ਨੇ ਜੋ ਉੱਥੇ ਅਮਲਾ ਲਾਇਆ ਉਹ ਮੇਰੇ ਖਿਆਲ ਦੇ ਨਾਲ 1 ਲੱਖ ਦੇ ਕਰੀਬ ਕਰਮਚਾਰੀ ਹੈ, ਔਰ ਇਸ ਤੋਂ ਇਲਾਵਾ 900 ਕਰੋੜ ਰੁਪਈਆ ਉੱਥੇ ਖਰਚ ਕਰਦੇ ਪਏ ਆ। ਔਰ ਇੰਨੇ ਜ਼ਿਆਦਾ ਡਾਕੂਮੈਂਟ ਹੈ ਜਿਹੜੇ ਲੋਕਾਂ ਨੇ ਜਾ ਕੇ ਜਮ੍ਹਾਂ ਕਰਾਇਆ ਕਿ ਅਸੀਂ ਵੀ ਇੱਥੋਂ ਦੇ ਰਹਿਣ ਵਾਲੇ ਹਾਂ, ਅਸੀਂ ਵੀ ਇੱਥੋਂ ਦੇ ਰਹਿਣ ਵਾਲੇ ਹਾਂ, ਵੋਟਰ ਸੂਚੀ ਦੇਖੋ, ਆਹ ਸਾਡਾ ਆਧਾਰ ਕਾਰਡ ਦੇਖੋ। ਜੇ ਉਹਨਾਂ ਦਾ ਆਪਾਂ ਵਜ਼ਨ ਆਂਕੀਏ ਤਾਂ ਜਿੰਨਾ 500 ਟਰੱਕਾਂ ਦਾ ਵਜ਼ਨ ਹੁੰਦਾ ਹੈ ਨਾ, ਉਹਨੇ ਬਰੋਬਰ ਉਹ ਕਾਗਜ਼ ਨੇ ਜਿਹਨੇ ਜਮ੍ਹਾਂ ਹੋਏ ਲੋਕਾਂ ਨੂੰ। ਸੋ ਬਹੁਤ ਵੱਡੀ ਪ੍ਰਕਿਰਿਆ ਚੱਲਦੀ ਪਈ ਹੈ। ਤਾਂ ਹੀ ਇਹ ਅਨੁਮਾਨ ਲਾਇਆ ਜਾ ਰਿਹਾ, ਅੰਦਾਜ਼ਾ ਲਾਇਆ ਜਾ ਰਿਹਾ ਕਿ 2018 ਤੱਕ ਇਹ ਮਸਾਂ ਕੰਮ ਪੂਰਾ ਹੋਏਗਾ। ਔਰ ਦੂਜੀ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ, ਇਹ ਇਹਨਾਂ ਨੇ ਪਹਿਲਾਂ ਹੀ ਵਾਅਦਾ ਕੀਤਾ ਸੀਗਾ, ਖਾਸ ਤੌਰ ਤੇ ਜਿਹੜੀ ਮਨੀਪੁਰ 'ਚ ਅਸਮ 'ਚ ਹੁਣ ਸਰਕਾਰ ਬਣੀ ਹੈ, ਇਹਨਾਂ ਨੇ ਪਹਿਲਾਂ ਵਾਅਦਾ ਕੀਤਾ ਸੀਗਾ ਕਿ ਜੇ ਅਸੀਂ ਭਾਰਤੀ ਜਨਤਾ ਪਾਰਟੀ ਵਾਲੇ ਪਾਵਰ 'ਚ ਆ ਗਏ ਤਾਂ ਅਸੀਂ ਇਹ ਕੰਮ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਇੱਕ ਚੀਜ਼ ਹੁਣ ਹੋਰ ਵੀ ਹੈ ਜਿਹੜੀ ਉਹ ਥੋੜ੍ਹੀ ਜਿਹੀ ਸਵਾਲ ਦੇ ਰੂਪ 'ਚ ਉੱਭਰਦੀ ਪਈ ਆ ਕਿ ਇਹ ਤੇ ਸਿੱਧ ਹੋ ਜਾਣਾ ਕਿ ਸ਼ਰਨਾਰਥੀ ਕਿਹੜਾ, ਇੱਥੋਂ ਦਾ ਮੂਲ ਵਾਸੀ ਕੌਣ ਆ। ਪਰ ਸਮੱਸਿਆ ਇਹ ਆਊਗੀ ਕਿ ਜੇ ਮੁਸਲਮਾਨਾਂ ਤੋਂ ਇਲਾਵਾ ਕੋਈ ਦੂਸਰੀ ਕੌਮ ਦਾ ਹੋਇਆ, ਮਸਲਨ ਜੇ ਕੋਈ ਹਿੰਦੂ ਸ਼ਰਨਾਰਥੀ ਹੋਇਆ, ਕਿ ਉਹਨੂੰ ਵੀ ਮੁਸਲਮਾਨਾਂ ਦੇ ਨਾਲ ਉੱਤੇ ਧੱਕ ਦਿੱਤਾ ਜਾਊਗਾ। ਤਾਂ ਇਹਦੇ 'ਚ ਜੋ ਯਤਨ ਕੀਤਾ ਜਾ ਰਿਹਾ ਮੋਦੀ ਸਰਕਾਰ ਵੱਲੋਂ, ਉਹ ਇਹ ਕੀਤਾ ਜਾ ਰਿਹਾ ਕਿ ਇੱਕ ਕਾਨੂੰਨ ਲੈ ਆਂਦਾ ਜਾਵੇ, ਮਤਲਬ ਕਿ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਕਰ ਦਿੱਤਾ ਜਾਵੇ ਕਿ ਮੁਸਲਮਾਨਾਂ ਲਈ ਇੱਕ ਵੱਖਰਾ ਪੈਮਾਨਾ ਹੋਵੇ, ਹਿੰਦੂ ਸ਼ਰਨਾਰਥੀਆਂ ਲਈ ਇੱਕ ਵੱਖਰਾ ਪੈਮਾਨਾ ਹੋਵੇ। ਤਾਂ ਇਹਦੇ ਤੇ ਕੀ ਹੈ ਕਿ ਕੁਛ ਸੱਜਣਾ ਨੇ ਜਾ ਕੇ ਸੁਪਰੀਮ ਕੋਰਟ 'ਚ ਕੇਸ ਪਾ ਦਿੱਤਾ ਸੀਗਾ। ਉਹ ਕਹਿੰਦੇ ਕਿਵੇਂ ਹੋ ਸਕਦਾ, ਕਾਨੂੰਨ ਵੀ ਕਦੇ ਪੱਖਪਾਤੀ ਹੋ ਸਕਦਾ। ਸੋ ਲਿਹਾਜ਼ਾ ਉੱਥੋਂ ਇਹਨਾਂ ਨੂੰ ਰਾਹਤ ਮਿਲਣੀ ਹੈ ਜਿਹੜੀ ਉਹ ਮੇਰੇ ਖਿਆਲ ਦੇ ਨਾਲ ਮੁਸ਼ਕਲ ਆ, ਕਿਉਂਕਿ ਧਰਮ ਆਧਾਰਿਤ ਤੁਸੀਂ ਕਾਨੂੰਨ ਨਹੀਂ ਬਣਾ ਸਕਦੇ। ਸੋ ਇਹ ਇੱਕ ਹੁਣ ਵੇਖਣਾ ਬਹੁਤ ਦਿਲਚਸਪ ਤੱਥ ਹੋਏਗਾ ਕਿ ਜਿਹੜੇ ਹਿੰਦੂ ਸ਼ਰਨਾਰਥੀ ਹੈ, ਕਿਉਂਕਿ ਬਹੁਤ ਵੱਡੀ ਮਾਤਰਾ 'ਚ ਜਿਹੜੇ ਉਹ ਹਿਜਰਤ ਕਰਕੇ ਵੱਖ-ਵੱਖ ਦੇਸ਼ਾਂ 'ਚ ਗਏ ਆ, ਤਾਂ ਜਿਹੜੇ ਇੱਧਰ ਨੂੰ ਆਏ ਆ ਉਹਨਾਂ ਦਾ ਕੀ ਕਰੂਗੇ ਉਹ ਵੇਖਣਾ ਬਹੁਤ ਅਹਿਮ ਹੋਏਗਾ। ਜੀ ਜੀ ਜੀ।
ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਸੁਸ਼ਮਾ ਸਵਰਾਜ ਦੀਆਂ ਕੋਸ਼ਿਸ਼ਾਂ ਦੇ ਸਦਕਾ ਕਹਿੰਦੇ ਪਾਕਿਸਤਾਨੀ ਬਾਲ ਕੈਦੀ ਆਪਣੇ ਘਰ ਦੇ ਰਾਹ ਪਿਆ। ਦੇਖੋ, ਇਹ 7 ਕੁ ਮਹੀਨੇ ਪਹਿਲਾਂ ਨਾ ਇੱਕ ਮੁੰਡਾ ਸੀਗਾ 13-14 ਸਾਲਾਂ ਦਾ, ਉਹ ਸਾਡੇ ਇੱਥੋਂ ਦੇ BSF ਦੇ ਜਵਾਨਾਂ ਨੇ ਗ੍ਰਿਫਤਾਰ ਕਰ ਲਿਆ ਸੀ। ਉਦੋਂ ਗ੍ਰਿਫਤਾਰ ਕੀਤਾ ਸੀਗਾ ਜਦੋਂ ਉਹ ਇੱਧਰਲੀ ਹੱਦ ਟੱਪ ਆਇਆ ਜੀ। ਔਰ ਇਹ ਮੁੰਡਾ ਜਿਹੜਾ ਸੀ ਜਿਹਦਾ ਨਾਂ ਜਾਵੇਦ ਆ, ਜਾਵੇਦ ਹੁਣ ਪਤਾ ਲੱਗਿਆ ਕਿ ਇਹਦਾ ਨਾਂ ਜਾਵੇਦ ਆ, ਪਰ ਕਿਉਂਕਿ ਇਹ ਆਪਣੇ ਮੂੰਹ ਬੋਲ ਕੇ ਦੱਸ ਹੀ ਨਹੀਂ ਸੀ ਸਕਦਾ, ਇਹ ਬੋਲ ਨਹੀਂ ਸੀ ਸਕਦਾ, ਇਹਦਾ ਨਾਂ ਦਾ ਕੋਈ ਪਤਾ ਨਹੀਂ ਸੀ ਲੱਗਦਾ, ਔਰ ਨਾ ਇਹ ਸੁਣ ਸਕਦਾ ਸੀ ਨਾ ਹੀ ਬੋਲ ਸਕਦਾ ਸੀ। ਬੜੀ ਵੱਡੀ ਸਮੱਸਿਆ ਸੀ ਇਹ। ਸੋ BSF ਵਾਲਿਆਂ ਨੇ ਇੱਥੇ ਫਰੀਦਕੋਟ ਦੇ ਵਿੱਚ ਇੱਕ ਬਾਲ ਸੁਧਾਰ ਘਰ ਹੈਗਾ, ਉੱਥੇ ਘੱਲ ਦਿੱਤਾ ਮੁੰਡਾ। ਬਾਅਦ ਦੇ ਵਿੱਚ ਕਿਸੇ ਅਖਬਾਰ ਦੇ ਰਾਹੀਂ ਬੀਬੀ ਸੁਸ਼ਮਾ ਸਵਰਾਜ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਇੱਕ ਮੁੰਡਾ ਹੈ, ਬੱਚਾ ਜਿਹੜਾ ਨਾ ਬੋਲ ਸਕਦਾ ਨਾ ਸੁਣ ਸਕਦਾ, ਉਹ ਭਾਰਤੀ ਕੈਦ ਦੇ ਵਿੱਚ ਆ। ਤਾਂ ਬੀਬੀ ਸੁਸ਼ਮਾ ਸਵਰਾਜ ਨੇ ਥੋੜੇ ਮਹੀਨੇ ਪਹਿਲਾਂ ਇੱਕ ਟਵੀਟ ਦੇ ਜ਼ਰੀਏ ਇਹ ਗੱਲ ਜਿਹੜੀ ਆ ਉਹ ਪਾਕਿਸਤਾਨੀਆਂ ਦੇ ਨਾਲ ਸ਼ੇਅਰ ਕੀਤੀ ਸੀਗੀ ਕਿ ਸਾਡੀ ਕਸਟਡੀ ਦੇ ਵਿੱਚ ਇੱਕ ਬਾਲ ਇਸ ਤਰ੍ਹਾਂ ਦਾ ਇੱਕ ਜਾਦਕ ਆ ਜਿਹੜਾ ਨਾ ਸੁਣ ਸਕਦਾ ਨਾ ਬੋਲ ਸਕਦਾ। ਜੇ ਉਹਦੇ ਮਾਂ ਪਿਓ ਦਾ ਪਤਾ ਲੱਗ ਜਾਵੇ ਤੇ ਅਸੀਂ ਉਹਨੂੰ ਵਾਪਸ ਭੇਜ ਦਈਏ, ਇਹ ਬਹੁਤ ਪੁੰਨ ਵਾਲਾ ਕੰਮ ਹੋਊਗਾ। ਫਿਰ ਉਧਰ ਜਿਹੜਾ ਹੈਗਾ ਪਾਕਿਸਤਾਨ ਚਾਈਲਡ ਪ੍ਰੋਟੈਕਸ਼ਨ ਐਂਡ ਵੈਲਫੇਅਰ ਬਿਊਰੋ, ਉਹਦੀ ਜਿਹੜੀ ਚੇਅਰਪਰਸਨ ਸੀਗੀ ਬੀਬੀ ਸਾਬਾ ਸਾਦਿਕ, ਉਹਨੇ ਵੇਖਿਆ ਕਿ ਇਹ ਬੀਬੀ ਸੁਸ਼ਮਾ ਸਵਰਾਜ ਜਿਹੜੀ ਹੈ ਨਿੱਜੀ ਤੌਰ ਤੇ ਇਸ ਮਾਮਲੇ 'ਚ ਦਿਲਚਸਪੀ ਦਿਖਾ ਰਹੀ ਹੈ, ਸਾਡਾ ਬੱਚਾ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ। ਸੋ ਉਹ ਜਿਹੜੀ ਬੀਬੀ ਸਦੀਕ ਸੀ, ਉਹਨੇ ਆਪਣੇ ਪੱਧਰ ਤੇ ਪਾਕਿਸਤਾਨ ਦੇ ਵਿੱਚ ਇਹਦੇ ਮਾਪਿਆਂ ਨੂੰ ਟੋਲਣਾ ਸ਼ੁਰੂ ਕਰ ਦਿੱਤਾ, ਲੱਭਣਾ ਸ਼ੁਰੂ ਕਰ ਦਿੱਤਾ ਕਿ ਉਹਨੂੰ ਕਾਮਯਾਬੀ ਵੀ ਮਿਲੀ। ਅਸਲ ਦੇ ਵਿੱਚ ਇਹ ਮੁੰਡਾ ਸੀਗਾ ਜਿਹੜਾ ਇਹ ਲਾਹੌਰ ਦੇ ਬਾਹਰਲੇ ਇਲਾਕੇ ਦਾ ਰਹਿਣ ਵਾਲਾ ਸੀਗਾ। ਲਾਹੌਰ ਦਾ ਬਾਹਰ ਵਾਲਾ ਇਲਾਕਾ ਜਿਹੜਾ ਹੁੰਦਾ, ਆਮ ਸ਼ਹਿਰਾਂ 'ਚ ਆਪਾਂ ਦੇਖਦੇ ਹਾਂ ਕਿ ਸ਼ਹਿਰੀ ਇਲਾਕਾ ਹੁੰਦਾ, ਇੱਕ ਬਾਹਰ ਦਾ ਇਲਾਕਾ ਹੁੰਦਾ ਥੋੜਾ ਜਿਹਾ। ਇਹ ਉੱਥੇ ਇੱਕ ਵਰਕਸ਼ਾਪ ਤੇ ਕੰਮ ਕਰਦਾ ਸੀਗਾ। ਵਰਕਸ਼ਾਪ ਤੇ ਕੰਮ ਕਰਦਾ ਕਰਦਾ ਅਚਾਨਕ ਇਹ ਮੁੰਡਾ ਗਾਇਬ ਹੋ ਗਿਆ, ਔਰ ਦੂਜੇ ਦਿਨ ਇਹਦੇ ਮਾਪਿਆਂ ਨੇ ਉਸ ਸੰਬੰਧਿਤ ਪੁਲਿਸ ਸਟੇਸ਼ਨ ਦੇ ਵਿੱਚ ਇਹਦੇ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਹੋਈ ਆ। ਬਾਅਦ ਦੇ ਵਿੱਚ ਪਤਾ ਲੱਗ ਗਿਆ ਕਿ ਇਹ ਬੱਚਾ ਜਿਹੜਾ ਉਹ ਫਲਾਂ ਪਿੰਡ ਤੋਂ ਆ, ਫਲਾਂ ਮਾਪਿਆਂ ਦਾ। ਸੋ ਬਾਅਦ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਫ਼ ਹੋਈਆਂ। ਉਸ ਤੋਂ ਬਾਅਦ ਜਿਹੜੀਆਂ ਦਸਤਾਵੇਜ਼ੀ ਕਾਰਵਾਈਆਂ ਸੀਗੀਆਂ ਉਹ ਇਹਨਾਂ ਨੇ ਪੂਰੀਆਂ ਕਰ ਲਈਆਂ। ਸੋ ਨਵਾਂ ਸਾਲ ਜਿਹੜਾ ਚੜ੍ਹਿਆ ਉਹ ਇਸ ਬੱਚੇ ਦੇ ਮਾਪਿਆਂ ਲਈ ਬਹੁਤ ਖੁਸ਼ਗਵਾਰ ਚੜ੍ਹਿਆ, ਕਿਉਂਕਿ ਕੱਲ ਇਹਦੀ ਵਤਨ ਵਾਪਸੀ ਦਾ ਰਸਤਾ ਪੱਧਰਾ ਹੋ ਗਿਆ। ਦੋਵੇਂ ਮੁਲਕਾਂ ਨੇ ਹਰੀਆਂ ਝੰਡੀਆਂ ਦਿਖਾ ਦਿੱਤੀਆਂ। ਇਸ ਬੱਚੇ ਨੂੰ ਕਸਟਡੀ ਚੋਂ ਕੱਢ ਕੇ ਵਾਹਗਾ ਬਾਰਡਰ ਵੱਲ ਰਵਾਨਾ ਕਰ ਦਿੱਤਾ ਗਿਆ। ਇਹ ਹੌਲੀ ਹੌਲੀ ਆਪਣੇ ਘਰ ਦੀ ਦਹਲੀਜ਼ ਨੂੰ ਵੱਧਦਾ ਪਿਆ। ਸੋ ਨਵਾਂ ਸਾਲ ਹੈ ਜਿਹੜਾ ਘੱਟੋ ਘੱਟ ਇਹਦੇ ਮਾਪਿਆਂ ਲਈ ਬਹੁਤ ਚੰਗਾ ਚੜਿਆ, ਇਹਦੇ ਲਈ ਵੀ ਚੰਗਾ ਚੜਿਆ। ਬਗਾਨੇ ਮੁਲਕ ਦੇ ਵਿੱਚ ਕੈਦ ਹੋ ਕੇ ਰਹਿਣਾ, ਔਰ ਖਾਸ ਤੌਰ ਤੇ ਇੱਕ ਬਾਲ ਅਵਸਥਾ ਦੇ ਕੈਦੀ ਦੀ ਜੇਲ੍ਹ ਜਿਹੜੀ ਆ ਬਹੁਤ ਦੁਖਦੀ ਆ। ਸੋ ਇਹ ਬੀਬੀ ਸੁਸ਼ਮਾ ਸਵਰਾਜ ਦੀ ਜਿਹੜੀ ਕੋਸ਼ਿਸ਼ ਆ ਉਹ ਕਾਬਲੇ ਤਾਰੀਫ ਆ। ਵੈਸੇ ਬੀਬੀ ਸੁਸ਼ਮਾ ਸਵਰਾਜ ਨੂੰ ਅਸੀਂ ਨਿੰਦਦੇ ਵੀ ਹਾਂ, ਕਿਉਂਕਿ ਜਿਹੜੇ ਪੰਜਾਬੀ ਗਾਇਬ ਹੋਏ ਸੀ ਇਰਾਕ ਦੇ ਵਿੱਚ, ਹਾਲੇ ਤੱਕ ਉਹਨਾਂ ਦੀ ਕੋਈ ਠੋਸ ਜਾਣਕਾਰੀ ਨਹੀਂ। ਪਰ ਫਿਰ ਵੀ ਜੋ ਚੰਗਾ ਕਦਮ ਬੀਬੀ ਸੁਸ਼ਮਾ ਸਵਰਾਜ ਚੁੱਕਦੀ ਹੈ ਉਹਦੀ ਸਲਾਹੁਤ ਹੋਣੀ ਚਾਹੀਦੀ ਹੈ। ਇਹਨਾਂ ਨੇ ਨੇਕ ਉਦਮ ਕੀਤਾ ਵਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਪੰਜਾਬ ਤੋਂ ਬੀਮਾ ਕੰਪਨੀਆਂ ਡਰਨ ਲੱਗੀਆਂ, ਪੂਰੀ ਤੌਬਾ ਹੋਈ ਪਈ ਹੈ। ਦੇਖੋ, ਜਿਹੜੀ ਸਾਡੇ ਇੱਥੋਂ ਦੇ ਸੜਕੀ ਹਾਦਸੇ ਆ ਨਾ, ਇਹਨਾਂ ਸੜਕੀ ਹਾਦਸਿਆਂ ਦੇ ਵਿੱਚ ਇੱਕ ਮੋਟਰ ਵਹੀਕਲ ਐਕਟ 1985 ਕੰਮ ਕਰਦਾ ਜੀ। ਉਹ ਕਦੋਂ ਕੰਮ ਕਰਦਾ? ਜਦੋਂ ਮਤਲਬ ਕਿ ਹਾਦਸਾ ਹੋ ਜਾਂਦਾ। ਵੈਸੇ ਆ ਸਾਰੀਆਂ ਜਿਹੜੀਆਂ ਨੇਮ ਕਾਇਦੇ ਵਾਲੀਆਂ ਗੱਲਾਂ ਆਉਂਦੀਆਂ ਇਹ ਸਾਰੀਆਂ ਮੋਟਰ ਵਹੀਕਲ ਐਕਟ 'ਚ ਆਉਂਦੀਆਂ, ਪਰ ਜਦੋਂ ਐਕਸੀਡੈਂਟ ਹੋ ਜਾਂਦਾ ਉਦੋਂ ਵੀ ਮੋਟਰ ਵਹੀਕਲ ਐਕਟ ਹੀ ਲਾਗੂ ਹੁੰਦਾ। ਤਾਂ ਇਹਦੇ ਵਿੱਚ ਕੀ ਹੈ ਕਿ ਮੰਨ ਲਓ ਕੋਈ ਬੰਦਾ ਕਿਸੇ ਦੇ ਸਕੂਟਰ ਥੱਲੇ, ਕਿਸੇ ਦੇ ਮੋਟਰਸਾਈਕਲ ਥੱਲੇ, ਵੈਸੇ ਤਾਂ ਘੱਟ ਆਉਂਦੇ ਆ, ਪਰ ਟਰੱਕ ਥੱਲੇ ਮੰਨ ਲਓ ਜੇ ਕੋਈ ਆ ਗਿਆ, ਜਾਂ ਕਿਸੇ ਸਕੂਟਰ ਮੋਟਰਸਾਈਕਲ ਦੇ ਵਿੱਚ ਵਜਨ ਕਰਕੇ ਵੀ ਮਰ ਗਿਆ, ਤਾਂ ਉਹ ਜਿਹੜਾ ਸੰਬੰਧਿਤ ਚਾਲਕ ਜੇ ਕਸੂਰਵਾਰ ਮੰਨਿਆ ਜਾਂਦਾ ਤੇ ਜਿਹੜਾ ਪੀੜਤ ਆ ਉਹਨੂੰ ਹਰਜਾਨਾ ਦਿਵਾਇਆ ਜਾਂਦਾ ਜੀ। ਔਰ ਇਸ ਹਰਜਾਨੇ ਨੂੰ ਜੇ ਇੰਸ਼ੋਰੈਂਸ ਹੋਵੇ ਤਾਂ ਬੀਮਾ ਕੰਪਨੀ ਪੇ ਕਰਦੀ ਹੈ। ਤੇ ਮੋਟਰ ਵਹੀਕਲ ਐਕਟ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਪ੍ਰਬੰਧ ਹੈ ਕਿ ਮਸਲਨ ਜੇ ਕਸੂਰਵਾਰ ਚਾਲਕ ਆਪਣੇ ਵਹੀਕਲ ਦਾ ਇੰਸ਼ੋਰੈਂਸ ਲੈ ਕੇ ਰੱਖਦਾ ਤਾਂ ਜਦੋਂ ਹਾਦਸਾ ਹੁੰਦਾ ਉਹ ਇੰਸ਼ੋਰੈਂਸ ਕੰਪਨੀ ਜਿਹਨੇ ਉਹ ਪ੍ਰੀਮੀਅਮ ਲਿਆ ਹੁੰਦਾ ਉਹਨੂੰ ਉਹ ਹਰਜਾਨਾ ਪੇ ਕਰਨਾ ਪੈਂਦਾ। ਇਹਦੇ ਲਈ ਇੱਕ ਟ੍ਰਿਬਿਊਨਲ ਬਣਾਇਆ ਹੁੰਦਾ ਹਰੇਕ ਜ਼ਿਲ੍ਹੇ 'ਚ, ਉਹ ਨਿਬੇੜਾ ਕਰਦਾ।
ਕਿ ਕਿੰਨਾ ਹਰਜਾਨਾ ਜਿਹੜਾ ਬੀਮਾ ਕੰਪਨੀ ਦੇਊਗੀ। ਤਾਂ 2017 ਦੇ ਵਿੱਚ ਦੱਸਦੇ ਆ ਕਿ ਬਹੁਤ ਵੱਡੇ ਪੱਧਰ ਤੇ ਜੁਰਮਾਨੇ ਠੁੱਕੇ ਆ ਇਹਨਾਂ ਬੀਮਾ ਕੰਪਨੀਆਂ ਨੂੰ। ਜਿੱਦਾਂ ਇਕੱਲੇ ਫਰੀਦਕੋਟ ਦੇ ਟ੍ਰਿਬਿਊਨਲ ਨੇ 78 ਕੇਸਾਂ ਦਾ ਨਿਪਟਾਰਾ ਕਰਕੇ 26 ਕਰੋੜ ਰੁਪਈਆ ਜਿਹੜਾ ਬੀਮਾ ਕੰਪਨੀਆਂ ਨੂੰ ਪਾਇਆ। ਮੁਕਤਸਰ 'ਚ 62 ਕੇਸਾਂ ਦਾ ਨਿਬੇੜਾ ਹੋਇਆ, 16 ਕਰੋੜ ਰੁਪਈਆ ਬੀਮਾ ਕੰਪਨੀਆਂ ਨੂੰ ਪਿਆ। ਫਾਜ਼ਿਲਕਾ ਦੇ ਵਿੱਚ 92 ਕੇਸਾਂ ਦਾ ਨਿਬੇੜਾ ਹੋਇਆ, 23 ਕਰੋੜ ਰੁਪਈਆ ਜਿਹੜਾ ਉਹ ਕੰਪਨੀਆਂ ਨੂੰ ਪੈ ਗਿਆ। ਅੰਮ੍ਰਿਤਸਰ ਦੇ ਵਿੱਚ 140 ਕੇਸਾਂ 'ਚ 32 ਕਰੋੜ ਰੁਪਈਆ ਤੇ ਮੋਹਾਲੀ 'ਚ 162 ਕੇਸਾਂ 'ਚ 48 ਕਰੋੜ ਰੁਪਈਆ ਬੀਮਾ ਕੰਪਨੀਆਂ ਨੂੰ। ਹੁਣ ਇਹ ਤੋਂ ਇਲਾਵਾ ਜਿਹੜੇ ਮੇਰੇ ਵਰਗੇ ਲਾਪਰਵਾਹ ਬੰਦੇ ਜਿਹੜੇ ਇੰਸ਼ੋਰੈਂਸ ਕਰਵਾਉਂਦੇ ਨਹੀਂ, ਵੈਸੇ ਵੀ ਸਾਡੇ ਇੱਥੇ ਜੇ ਬੀਮੇ ਦਾ ਨਾਂ ਲਵੇ ਤੇ ਕਹਿੰਦੇ ਯਾਰ ਤੂੰ ਚੰਗੀ ਗੱਲ ਕਰ, ਕੋਈ ਐਵੇਂ ਮਰਨ ਮਰਾਉਣ ਦੀਆਂ ਗੱਲਾਂ ਕਾਤੋਂ ਕਰਦੇ, ਕਿਉਂਕਿ ਬੀਮੇ ਨੂੰ ਮੌਤ ਦੇ ਨਾਲ ਹੀ ਜੋੜਿਆ ਜਾਂਦਾ ਮਤਲਬ ਜ਼ਿਆਦਾਤਰ। ਤਾਂ ਜਿਨ੍ਹਾਂ ਲੋਕਾਂ ਨੇ ਨਹੀਂ ਕਰਵਾਏ ਬੀਮੇ, 272 ਸੜਕ ਹਾਦਸਿਆਂ 'ਚ ਲਗਭਗ 1 ਅਰਬ ਰੁਪਈਆ ਜਿਹੜਾ ਉਹ ਵਾਹਨ ਚਾਲਕਾਂ ਦੇ ਪੱਲਿਓਂ ਦੇ ਗਿਆ ਵਾ। ਯਾਨੀ ਜਿਨ੍ਹਾਂ ਨੇ ਇੰਸ਼ੋਰੈਂਸ ਨਹੀਂ ਸੀ ਲਈ ਉਹ 272 ਸੜਕ ਹਾਦਸਿਆਂ 'ਚ 1 ਅਰਬ ਰੁਪਈਆ ਆਪਣੀ ਜੇਬ 'ਚੋਂ ਪੇ ਕਰਕੇ ਗਿਆ। ਇਹ ਤੋਂ ਇਲਾਵਾ ਦਿਲਚਸਪ ਤੱਥ ਜਿਹੜਾ ਅਖਬਾਰੀ ਰਿਪੋਰਟ ਨੇ ਦਿੱਤਾ ਉਹ ਇਹ ਆ ਕਿ PRTC ਨੇ ਉਹਨੇ ਬੀਮਾ ਕਰਾਇਆ ਹੀ ਨਹੀਂ, ਉਹ ਬੀਮੇ ਤੋਂ ਬਗੈਰ ਹੀ ਚਲੀ ਜਾਂਦੀ ਆ। ਵੈਸੇ ਇਹ PRTC ਕਮਾਲ ਦੀ ਗੱਲ ਆ, ਇਹ ਕਈ ਵਾਰ ਡਰਾਈਵਰਾਂ ਤੋਂ ਬਗੈਰ ਵੀ ਚਲੀ ਜਾਂਦੀ ਆ। ਜਿਹੜੇ ਕੰਡਕਟਰ ਹੁੰਦੇ ਵੀ ਲਈ ਫਿਰਦੇ ਆ। ਕਈ ਵਾਰ ਇਹ ਸਰਕਾਰ ਤੋਂ ਬਿਨਾਂ ਵੀ ਚਲੀ ਜਾਂਦੀ ਆ, ਸਰਕਾਰ ਇਹਨੂੰ ਦੇਖਦੀ ਵੀ ਨਹੀਂ ਤਾਂ ਵੀ ਵਿਚਾਰੀ ਚਲੀ ਜਾਂਦੀ ਆ। ਸੋ PRTC ਨੂੰ 32 ਸੜਕ ਹਾਦਸਿਆਂ ਦੇ ਵਿੱਚ 7 ਕਰੋੜ ਰੁਪਈਆ ਦੇਣਾ ਪਿਆ ਹਰਜਾਨੇ ਦੇ ਰੂਪ 'ਚ, ਕਿਉਂਕਿ ਉਹਦੇ ਕੋਲ ਬੀਮਾ ਹੈ ਨਹੀਂ ਸੀਗਾ। ਹੁਣ ਇਹਦੇ 'ਚ ਇਹ ਤੱਥ ਇੱਕ ਬੜਾ ਦਿਲਚਸਪ ਆ ਕਿ ਜਿੰਨੀਆਂ ਬੀਮਾ ਕੰਪਨੀਆਂ ਇੱਥੇ ਪੰਜਾਬ ਦੇ ਵਹੀਕਲਾਂ ਦਾ ਬੀਮਾ ਕਰਦੀਆਂ ਪਈਆਂ ਉਹ 400% ਘਾਟੇ 'ਚ ਚਲੇ ਗਈਆਂ। ਯਾਨੀ ਉਹਨਾਂ ਦੀ ਤਸੱਲੀ ਹੋ ਗਈ, ਬਹਿ ਜਾ ਹੋ ਗਈ ਆ। ਉਹ ਕਹਿੰਦੇ ਕਮਾਲ ਦੀ ਗੱਲ, ਇੰਨੇ ਸੜਕ ਹਾਦਸੇ ਕਿਉਂਕਿ ਸਾਡਾ ਨੰਬਰ ਹੈ ਨਾ, ਪੂਰੇ ਭਾਰਤ ਦੇ ਵਿੱਚੋਂ ਸਾਡਾ ਨੰਬਰ ਹੈ। ਪੂਰੇ ਇੰਡੀਆ ਦੇ ਵਿੱਚ 4.5 ਲੱਖ ਤੋਂ ਵੱਧ ਸੜਕ ਹਾਦਸੇ ਵਾਪਰਦੇ ਆ, ਜਿਨ੍ਹਾਂ 'ਚ 1.5 ਲੱਖ ਜਾਨਾਂ ਜਿਹੜੀਆਂ ਸਾਲ ਦੀਆਂ ਜਾਂਦੀਆਂ। ਪਰ ਸਾਡਾ ਛੋਟਾ ਜਿਹਾ ਪੰਜਾਬ ਹੈ, ਚਿੜੀ ਦੇ ਪਹੁੰਚੇ ਜਿੱਦਾਂ ਪੰਜਾਬ ਹੈ, ਇੱਥੇ ਇਕੱਲੇ ਦੀ ਪੰਜਾਬ ਦੀ ਜਿਹੜੀ ਮੌਤ ਦਰ ਹੈ ਸੜਕ ਹਾਦਸਿਆਂ ਦੀ ਉਹ ਮੇਰੇ ਖਿਆਲ ਦੇ ਨਾਲ 10 ਤੋਂ 15 ਹਜ਼ਾਰ ਦੇ ਕਰੀਬ ਆ। ਉਸ ਦਿਨ ਇੰਨੇ ਬੰਦੇ ਮਰ ਜਾਂਦੇ ਆ ਜੀ। ਤਾਂ ਉਹ ਬੀਮਾ ਕੰਪਨੀਆਂ ਬਹੁਤ ਹੈਰਾਨ ਹੈ, ਤਰੇਲੀਆਂ ਆਉਂਦੀਆਂ ਪਈਆਂ ਉਹਨਾਂ ਦੇ ਮੱਥੇ ਤੇ। ਕਮਾਲ ਦੀ ਗੱਲ, ਪੰਜਾਬੀਆਂ ਨੂੰ ਹੋਰ ਕੋਈ ਕੰਮ ਨਹੀਂ, ਠੋਕਾ ਠਕਾਈ ਸੜਕ ਤੇ ਕਰੀ ਜਾਂਦੇ ਆ। ਹੁਣ ਦੂਜੀ ਚੀਜ਼ ਜਿਹੜੀ ਇਸ ਮਾਮਲੇ 'ਚ ਇਹ ਆ ਕਿ ਦੇਖੋ ਬੇਸਿਕ ਜਾਣਕਾਰੀ ਹੈ ਜਿਹੜੀ ਸੜਕੀ ਕਾਇਦੇ ਕਾਨੂੰਨ ਦੀ, ਉਹਦੇ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਕੁ ਆ ਡਰਾਈਵਰਾਂ ਨੂੰ। ਇੱਥੇ ਇੱਕ ਚੀਜ਼ ਹੋਰ ਵੇਖਣ ਵਾਲੀ ਹੈ ਕਿ ਸਾਡੇ ਕਾਰ ਕਲਚਰ ਵੀ ਹੈ, ਸਾਡੇ ਬੁਲਟ ਕਲਚਰ ਵੀ ਆ, ਬਹੁਤ ਤਰ੍ਹਾਂ ਦਾ ਕਲਚਰ ਆ। ਪਰ ਕਦੇ ਵੀ ਜਦੋਂ ਨਵੀਂ ਚੀਜ਼ ਲਈ ਜਾਂਦੀ ਆ ਜਾਂ ਦਾਜ ਦੇ ਵਿੱਚ, ਵੈਸੇ ਅੱਜ ਕੱਲ੍ਹ ਜ਼ਿਆਦਾਤਰ ਦਾਜ 'ਚ ਕਾਰਾਂ ਆਉਂਦੀਆਂ, ਜਿਹਦੇ ਕੋਲ 5 ਕਿੱਲੇ 5 ਲੱਖ ਵਾਲੀ ਗੱਡੀ ਸਿੱਧਾ ਹਿਸਾਬ ਆ, ਜਿਹਦੇ ਕੋਲ 50 ਕਿੱਲੇ ਆ ਉਹਨੂੰ 50 ਲੱਖ ਵਾਲੀ ਗੱਡੀ। ਪੰਜਾਬੀਆਂ ਨੇ ਦੂਜਾ ਕੰਮ ਹੀ ਨਹੀਂ ਰੱਖਿਆ, ਸਿੱਧਾ ਸੌਦਾ। ਉਹ ਕਹਿੰਦੇ ਫਰਦ ਲੈ ਆਓ, ਜਮਾਬੰਦੀ ਲੈ ਆਓ, ਉਹਨੇ ਲੱਖ ਦੀ ਕਾਰ ਤੁਹਾਨੂੰ ਦੇ ਦਿਆਂਗੇ ਦਾਜ 'ਚ, ਸਿੱਧਾ ਹਿਸਾਬ ਆ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਦੇਖਦੇ ਨਵੀਆਂ ਲਈਆਂ ਜਾਂਦੀਆਂ, ਨਾ ਤੇ ਕੋਈ ਕਾਰ ਕੰਪਨੀ ਦੇਖਦੀ ਹੈ ਕਿ ਬੰਦਾ ਚਲਾਉਣ ਦੇ ਕਾਬਿਲ ਹੈਗਾ, ਕਿਉਂਕਿ ਉਹਨਾਂ ਨੂੰ ਤੇ ਹੁੰਦਾ ਕਿ ਅਸੀਂ ਆਪਣਾ ਮਾਲ ਵੇਚਣਾ। ਨਾ ਹੀ ਰਸਤੇ ਦੇ ਵਿੱਚ ਉਹਨਾਂ ਨੂੰ ਕੋਈ ਪੁੱਛਦਾ ਤੇ ਨਾ ਹੀ ਘਰ ਦੇ ਰੋਕਦੇ ਆ। ਉਹ ਫਿਰ ਜਦੋਂ ਨਿਕਲਦੇ ਆ, ਕਈ ਵਾਰ ਨਿਕਲਦੇ ਆ, ਘਰੇ ਨਹੀਂ ਮੁੜਦੇ, ਤੇ ਜਾਂ ਘਰੇ ਮੁੜਦੇ ਆ ਪਰ ਜਿਹੜਾ ਕੋਈ ਵਿਚਾਰਾ ਘਰੋਂ ਨਿਕਲਿਆ ਹੁੰਦਾ ਉਹਨੂੰ ਨਹੀਂ ਮੁੜਨ ਦਿੰਦੇ। ਸੋ ਇਸ ਤਰ੍ਹਾਂ ਦੀ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਵਿੱਚ, ਔਰ ਇਸੇ ਸਮੱਸਿਆ ਦਾ ਕਾਰਨ ਇਹ ਆ ਕਿ ਬੀਮਾ ਕੰਪਨੀਆਂ ਵਿਚਾਰੀਆਂ ਡਰੀਆਂ ਪਈਆਂ। ਤੇ ਜੇ ਇਹ ਹਾਲ ਰਿਹਾ, ਮੈਨੂੰ ਲੱਗਦਾ ਕਿ ਪੰਜਾਬ ਦਾ ਜਿਹੜਾ ਬੀਮਾ ਕਰਨ ਵਾਲੀਆਂ ਕੰਪਨੀਆਂ, ਲੱਗਦਾ ਇਹ ਹੈ ਕਿ ਉਹਨਾਂ ਨੂੰ ਵੀ ਆਪਣਾ ਬੀਮਾ ਕਰਾਉਣਾ ਪੈਣਾ। ਜੀ 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 ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ। ਸਿੰਗਰ ਸ਼ੈਰੀਮਾਨ ਨੂੰ ED ਨੇ ਨੋਟਿਸ ਭੇਜਿਆ। ਦੇਖੋ ਸਿੰਗਰਾਂ ਨੂੰ ਨੋਟਿਸ ਜਾਣੇ ਆਮ ਗੱਲ ਆ। ਨੋਟਿਸ ਕੀ, ਇੱਥੇ ਇੱਕ ਕਲਾਕਾਰ ਦੇ ਵਾਰੰਟ ਨਿਕਲੇ ਫਿਰਦੇ ਆ, 6-7 ਦਫਾ ਹੋ ਗਿਆ ਕੋਰਟ ਦੇ ਵਿੱਚ ਜਾਂਦਾ ਹੀ ਨਹੀਂਗਾ। ਉਹ ਜਿਹਦਾ ਗਾਣਾ ਮੁੰਡੇ ਦਾ 16ਵੇਂ 'ਚ ਆ ਕੇ ਬਦਨਾਮ ਹੋ ਗਿਆ, ਤੇ ਲੋਕੀ ਕਹਿੰਦੇ ਤੂੰ ਤੇ ਸਿਆਣਾ ਬਹਿਣਾ ਹੋ ਕੇ ਬਦਨਾਮ ਹੋ ਗਿਆ, ਕੋਰਟ 'ਚ ਹੀ ਨਹੀਂ ਜਾਂਦਾ ਪਿਆ। ਉਹਦਾ ਟੈਲੀਵਿਜ਼ਨ 'ਚ ਆ ਜਾਂਦਾ, ਅਦਾਲਤ 'ਚ ਨਹੀਂ ਜਾਂਦਾ। ਉਹਦੇ ਤੇ ਵੀ ਫਰੋਡ ਦਾ ਕੇਸ ਆ, ਉਹਦੇ ਘਰਦਿਆਂ ਤੇ ਵੀ ਫਰੋਡ ਦਾ ਕੇਸ ਆ। ਔਰ ਉਹ ਅਦਾਲਤ ਨੇ ਐਤਕੀ ਕਿਹਾ ਸੀਗਾ ਕਿ ਜੇ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਪੇਸ਼ ਨਾ ਹੋਇਆ ਤੇ ਫਿਰ ਇਹਨੂੰ ਅਸੀਂ ਸਿੰਗਰ ਬਣਾਵਾਂਗੇ, ਜੇਲ੍ਹ ਦੇ ਵਿੱਚ ਹੀ ਫਿਰ ਖੜਾ ਲਾਇਆ ਕਰੂਗਾ, ਬਾਹਰ ਨਹੀਂ ਰਹਿੰਦਾ। ਹੁਣ ਦੂਜੇ ਪਾਸੇ ਸ਼ੈਰੀਮਾਨ ਤੇ ਜਿਹੜਾ ਮਸਲਾ ਉਹ ਇਹ ਆ ਕਿ ਪਿੱਛੇ ਜੇ ਇੱਕ ਟਰੈਵਲ ਏਜੰਸੀ ਤੇ ਛਾਪੇਮਾਰੀ ਹੋਈ ਸੀ, ਆਪਾਂ ਉਹ ਖਬਰ ਵੀ ਕੀਤੀ ਸੀਗੀ
ਸ਼ਾਇਦ ਮੋਹਾਲੀ ਦੀ ਟਰੈਵਲ ਏਜੰਸੀ ਸੀਗੀ। ਤਾਂ ਉਹਦੇ ਵਿੱਚ ਜਿਹੜੇ ਡਾਕੂਮੈਂਟ ਈਡੀ ਨੇ ਬਰਾਮਦ ਕੀਤੇ ਸੀਗੇ, ਵੈਸੇ ਕਾਫੀ ਕੁਛ ਬਰਾਮਦ ਹੋਇਆ ਸੀਗਾ। ਆਪੇ ਹੀ ਉਹਨਾਂ ਨੇ ਮੋਹਰਾਂ ਬਣਾਈਆਂ ਹੋਈਆਂ ਸੀ, ਬੈਂਕਾਂ ਦੇ ਖਾਤੇ ਆ ਜਿਹੜੇ ਪੈਸੇ ਸ਼ੋਅ ਕਰਨ ਵਾਲਾ ਸਾਰਾ ਸਿਸਟਮ ਉਹਨਾਂ ਨੇ ਮਤਲਬ ਕਿ ਸਾਰਾ ਪੈਂਤੜਾ ਉੱਥੇ ਆਪਣੇ ਦਫ਼ਤਰ 'ਚ ਹੀ ਬਣਾਇਆ ਹੋਇਆ ਸੀਗਾ। ਤਾਂ ਉਹ ਦੱਸਦੇ ਕਿ ਇੱਕ ਡਾਇਰੀ ਦੇ ਵਿੱਚ ਸ਼ੈਰੀਮਾਨ ਦਾ ਵੀ ਨਾਂ ਉੱਥੇ ਨੋਟ ਪਾਇਆ ਗਿਆ ਔਰ ਸ਼ੈਰੀਮਾਨ ਦੇ ਨਾਂ ਦੇ ਅੱਗੇ ਕਈ ਲੱਖਾਂ ਰੁਪਈਆਂ ਦਾ ਲੈਣ ਦੇਣ ਆ। ਹੁਣ ਦੱਸਿਆ ਤੇ ਜਾਂਦਾ ਕਿ ਸ਼ੈਰੀਮਾਨ ਉਸ ਟਰੈਵਲ ਏਜੰਸੀ ਦਾ ਬ੍ਰਾਂਡ ਐਂਬੈਸਡਰ ਸੀਗਾ। ਹੁਣ ਇਹ ਬ੍ਰਾਂਡ ਐਂਬੈਸਡਰ ਸੀਗਾ, ਉਹਦਾ ਪੈਸਾ ਆਇਆ ਜਾਂ ਕਿਸੇ ਹੋਰ ਤਰੀਕੇ ਦਾ ਪੈਸਾ ਆਇਆ, ਇਹੋ ਪੁੱਛਣ ਲਈ ਈਡੀ ਨੇ ਸੱਦਿਆ ਕਿ ਕਾਕਾ ਜੀ ਤੁਸੀਂ ਆਓ। ਭੇਜਿਆ ਗਿਆ ਸੀਗਾ, ਉਹ ਤਮੀਲ ਨਹੀਂ ਹੋ ਸਕਿਆ ਕਿਉਂਕਿ ਇਹਦੇ ਘਰ ਦੇ ਵਿੱਚ ਜਿਹੜਾ ਵੀ ਕੋਈ ਸੀਗਾ ਉਹਨੇ ਤਮੀਲ ਨਹੀਂ ਕੀਤਾ। ਹੁਣ ਦੂਸਰਾ ਸੰਮਨ ਉਹਨਾਂ ਨੇ ਬਾਈ ਪੋਸਟ ਭੇਜਿਆ ਡਾਕ ਰਾਹੀਂ, ਤੇ ਮੇਰੇ ਖਿਆਲ ਦੇ ਨਾਲ ਲਿਫਾਫੇ ਤੇ ਕੱਲਾ ਸ਼ੈਰੀਮਾਨ ਲਿਖ ਕੇ ਤੇ ਅੱਗੇ ਉਹਨਾਂ ਨੇ ਇਹਦਾ ਗਾਣਾ ਹੀ ਲਿਖਤਾ ਹੋਣਾ ਪਿਆ, ਵੱਜਦੇ ਟਰਾਂਸਪੋਰਟ ਹੀ ਹੈ ਕਿਉਂਕਿ ਸ਼ੈਰੀਮਾਨ ਤੇ ਮਸ਼ਹੂਰ ਹੀ ਆ। ਉਹਨਾਂ ਨੇ ਹੁਣ ਡਾਕ ਰਾਹੀਂ ਨੂੰ ਫਰਲਾ ਭੇਜ ਦਿੱਤਾ, ਪਰਵਾਨਾ ਭੇਜ ਦਿੱਤਾ। ਵੇਖੋ ਸ਼ੈਰੀਮਾਨ ਹੁਣ ਪੇਸ਼ ਹੁੰਦਾ ਜਾਂ ਨਹੀਂ ਹੁੰਦਾ। ਸੋ ਸਮੱਸਿਆ ਸ਼ੈਰੀਮਾਨ ਦੀ ਇੱਕ ਵਾਰੀ ਕਿ ਇਹ ਹੈਗੀ ਆ ਕਿ ਇਹਨੇ ਪੇਸ਼ ਹੋਣਾ ਈਡੀ ਦੇ। ਵੈਸੇ ਜਦੋਂ ਈਡੀ ਦੇ ਬੰਦੇ ਨੇ ਪੇਸ਼ ਹੋਣਾ ਹੋਵੇ ਤੇ ਤਨ ਤੇ ਕੀੜੀ ਚੱਲਦੀ, ਤੁਹਾਨੂੰ ਪਤਾ ਹੀ ਆ। ਇੱਥੇ ਵੱਡੇ ਵੱਡੇ ਜਿਹੜੇ ਸੀ ਉਹ ਸਾਰੇ ਕਿੱਦਾਂ ਕੰਮਦੇ ਸੀ ਈਡੀ ਦੇ ਨਾਂ ਤੇ, ਮਜੀਠੀਏ ਵਰਗੇ ਵੀ। ਔਰ ਇੱਥੇ ਮੱਖਣ ਜਿਹੜਾ KS ਮੱਖਣ ਆ ਉਹਨੂੰ ਵੀ ਤੇ ਈਡੀ ਨੇ ਤਲਬ ਕੀਤਾ ਸੀਗਾ। ਵੈਸੇ ਕਈ ਨੇ, ਕਈ ਸਿੰਗਰ ਆ ਜਿਨ੍ਹਾਂ ਦੇ ਪਰਵਾਨੇ ਬਣੇ ਹੋਏ ਈਡੀ ਵੱਲੋਂ, ਪਰ ਬਾਅਦ ਦੇ ਵਿੱਚ ਜੋ ਬਣਦਾ ਆਪਾਂ ਨੂੰ ਪਤਾ ਹੀ ਆ। KS ਮੱਖਣ ਦੇ ਮਾਮਲੇ 'ਚ ਵੀ ਸਭ ਕੁਛ ਇਹੀ ਹੋਇਆ ਸੀਗਾ ਕਿ ਜਦੋਂ ਉਹਨੇ ਨੀਲੀ ਬੰਨ ਲਈ ਸੀ ਦਸਤਾਰ, ਬਾਅਦ ਦੇ ਵਿੱਚ ਨੋਟਸ ਨਾਫਟ ਜਿਹੜੇ ਸੀਗੇ ਉਹ ਸਾਰੇ ਇੱਕ ਵਾਰੀ ਥੰਮੇ ਗਏ ਸੀ। ਬਾਅਦ ਦੇ ਵਿੱਚ ਤੁਰੇ ਜਾਂ ਨਹੀਂ ਤੁਰੇ ਕਿਸੇ ਨੇ ਨਹੀਂ ਦੇਖੇ। ਪਰ ਇਸ ਸਮੇਂ ਸ਼ੈਰੀਮਾਨ ਦੀ ਮੁਸ਼ਕਿਲ ਇਹ ਆ ਕਿ ਇਹ ਇੱਕ ਐਸੀ ਕੰਪਨੀ ਦਾ ਬ੍ਰਾਂਡ ਅੰਬੈਸਡਰ ਦੱਸਿਆ ਜਾ ਰਿਹਾ ਜਿਹੜੀ ਕਿ ਫਰਜ਼ੀਵਾੜੇ ਦਾ ਦੋਸ਼ੀ ਪਾਈ ਜਾ ਰਹੀ ਹੈ। ਸੋ ਆਉਣ ਵਾਲੇ ਦਿਨਾਂ 'ਚ ਸ਼ੈਰੀਮਾਨ ਇਸ ਸਮੱਸਿਆ ਤੋਂ ਕਿੱਦਾਂ ਨਿਜਾਤ ਹਾਸਲ ਕਰਦਾ ਦੇਖਣਾ ਦਿਲਚਸਪ ਹੋਊਗਾ। ਬਹਰਹਾਲ ਉਹਦੇ ਲਈ ਇਹ ਜਿਹੜਾ ਪਰਵਾਨਾ ਪੋਸਟ ਕਰ ਦਿੱਤਾ ਗਿਆ ਕਿ ਕਾਕਾ ਜੀ ਆਓ ਦਰਸ਼ਨ ਦਿਓ, ਤੁਹਾਡੇ ਦਰਸ਼ਨ ਕਰਨ ਦੀ ਲੋਚਾ ਹੈ ਈਡੀ ਨੂੰ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ। ਕਹਿੰਦੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ CID ਇੰਸਪੈਕਟਰ ਸਾਹਿਬ ਕਹਿੰਦੇ ਫੜੇ ਗਏ। CID ਇੰਸਪੈਕਟਰ ਇਹ ਅਸਲੀ ਨਹੀਂ ਫੜੇ ਗਏ, ਨਕਲੀ ਫੜੇ, ਨਕਲੀ ਵਾਲੇ ਜੀ। ਇਹ ਨਕਲੀ ਵਾਲੇ ਆ। ਵੈਸੇ ਪੰਜਾਬ ਦੇ ਵਿੱਚ ਨਕਲੀਆਂ ਦਾ ਵੀ ਨਾ ਕਮਾਲ ਦਾ ਧੰਦਾ। ਜੇ ਸੜਕਾਂ ਤੇ ਚਲੇ ਜਾਓ ਤੇ ਉੱਥੋਂ ਖਬਰ ਮਿਲ ਜਾਂਦੀ ਹੈ ਜੀ ਕਿ ਆ ਜਿਹੜੇ ਅਸਲੀ DTO ਆਏ ਆ, ਇਹਨਾਂ ਤੋਂ ਥੋੜਾ ਸਮਾਂ ਪਹਿਲਾਂ ਇੱਕ ਨਕਲੀ DTO ਆਇਆ, ਉਹ ਟਰੱਕਾਂ ਵਾਲੇ ਤੋਂ ਪੈਸੇ ਇਕੱਠੇ ਕਰਕੇ ਚਲਾ ਗਿਆ। ਜੇ ਤੁਸੀਂ ਇੱਥੇ ਚਲੇ ਜਾਓ ਦੁਕਾਨਾਂ ਵਾਲੇ ਕੋਲੇ, ਲੋਹੜੇ ਵਾਲੀ ਗੱਲ ਇੱਕ ਵਾਰੀ ਮਲੋਟ ਦੇ ਵਿੱਚ ਇਸੇ ਤਰ੍ਹਾਂ ਹੀ ਹੋਇਆ ਸੀਗਾ ਕਿ ਨਕਲੀ ਸਿਹਤ ਵਿਭਾਗ ਦੀ ਟੀਮ ਬਣ ਕੇ ਦੁਕਾਨਾਂ ਤੋਂ ਪੈਸੇ ਇਕੱਠੇ ਕਰਕੇ ਲੈ ਗਏ ਸੀ। ਅਸੀਂ ਛੋਟੇ ਛੋਟੇ ਸੁਣਦੇ ਹਾਂ ਤੇ ਸਾਰਾ ਬਾਜ਼ਾਰ ਹੀ ਠੱਗ ਕੇ ਲੈ ਗਏ ਸੀਗੇ। ਇਸ ਤਰ੍ਹਾਂ ਦਾ ਨਕਲਚੀ ਹੈ ਜਿਹੜੇ ਥਾਂ ਥਾਂ ਤੇ ਫਿਰਦੇ ਆ, ਪਰ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਕੇ ਕਮਾਲ ਦੀ ਗੱਲ ਆ। ਹੁਣ ਜਿਹੜਾ ਇਹ ਬੰਦਾ ਫੜਿਆ ਵਾ ਇਹ ਆਪਣੇ ਆਪ ਨੂੰ ਨਕਲੀ ਇੰਸਪੈਕਟਰ ਦੱਸਦਾ ਸੀ। ਵੈਸੇ ਨਕਲੀ ਨਹੀਂ ਸੀ ਦੱਸਦਾ, ਹੈ ਨਕਲੀ ਸੀ, ਵੈਸੇ ਤੇ ਆਪਣੇ ਆਪ ਨੂੰ ਅਸਲੀ ਦੱਸਦਾ ਹੋਊਗਾ। ਇਹ ਬੰਦਾ ਖਾਸ ਤੌਰ ਤੇ ਉਹਨਾਂ ਜੋੜਿਆਂ ਨੂੰ ਜਾ ਕੇ ਫੜਦਾ ਸੀਗਾ ਜਿਹੜੇ ਜੋੜੇ ਲੱਗਦੇ ਨਹੀਂ ਕਿ ਆਪਸ ਦੇ ਵਿੱਚ ਮੈਰਿਡ ਹੋਣਗੇ, ਜਾਂ ਕਈ ਵਾਰ ਅਨਮੈਰਿਡ ਜੋੜੇ ਵੀ ਆ ਜਾਂਦੇ ਆ। ਤੇ ਏਦਾਂ ਇੱਕ ਸ਼ਰਧਾਲੂ ਜੋੜੇ ਨੂੰ ਇਹਨੇ ਕਹਿ ਲਿਆ ਕਿ ਗ੍ਰਿਫਤਾਰ ਕਰ ਲਿਆ। ਇਹਦੀ ਭਾਸ਼ਾ 'ਚ ਤੇ ਇਹੋ ਹੀ ਕਵਾਂਗੇ ਕਿ ਆ ਕਿੱਧਰ ਫਿਰਦੇ ਜੇ, ਕਿੱਧਰ ਮੂੰਹ ਚੱਕਿਆ ਜੇ, ਕੌਣ ਜੇ, ਕੀ ਲੱਗਦੇ ਜੇ। ਉਹਨਾਂ ਨੇ ਆਖਿਆ ਕਿ ਤੂੰ ਕੌਣ ਹੋਣਾ, ਮੈਂ CID ਇੰਸਪੈਕਟਰ ਹੋਣਾ। ਔਰ ਉਹ ਹਸਬੈਂਡ ਵਾਈਫ ਸੀਗੇ ਪਰ ਲੱਗਦੇ ਨਹੀਂ ਸੀ ਆਪਸ ਦੇ ਵਿੱਚ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜਿੱਦਾਂ ਦਾ ਮਾਹੌਲ ਆ, ਘੱਟੀ ਲੱਗਦਾ, ਅਗਲਾ ਫਰੈਂਡ ਹੀ ਲੱਗਦਾ। ਸੋ ਇਹਨੇ ਕਿਤੇ ਨਾ ਕਿਤੇ ਗਲਤ ਜੱਜਮੈਂਟ ਕਰ ਲਈ। ਉਹ ਜਾ ਕੇ ਇਹਨੇ ਜਦੋਂ ਦਬਕੇ ਮਾਰੇ, ਉਹਨਾਂ ਆਖਿਆ ਕਿ ਅਸੀਂ ਹਸਬੈਂਡ ਵਾਈਫ ਹੈ, ਤੈਨੂੰ ਕੀ ਹੋ ਰਿਹਾ, ਕੀ ਚਾਹੁੰਦਾ ਤੂੰ। ਤੇ ਇਹ ਜਦੋਂ ਥੋੜਾ ਜਿਹਾ ਜ਼ਿਆਦਾ ਬੁੜਕਣ ਲੱਗਾ, ਉਹਨਾਂ ਨੂੰ ਸ਼ੱਕ ਹੋਇਆ। ਫਿਰ ਉਹਨਾਂ ਨੇ ਇਹਦੀ ਬਾਂਹ ਫੜ ਲਈ। ਮੈਂ ਕਿਹਾ ਤੂੰ ਹੈ ਕੌਣ ਆ। ਮੈਂ ਫਿਰ CID ਇੰਸਪੈਕਟਰ, ਚਲੋ ਤੁਹਾਡੀ ਤਫਤੀਸ਼ ਕਰ ਰਹੀ। ਮੈਂ ਕਿਹਾ ਤਫਤੀਸ਼ ਤੇਰੀ ਕਰਦੇ ਆ। ਤਾਂ ਫਿਰ ਇਹਨੂੰ ਉੱਥੇ ਕੋਤਵਾਲੀ ਥਾਣੇ ਦੇ ਵਿੱਚ ਫੜਾਇਆ ਗਿਆ। ਪਤਾ ਲੱਗਿਆ ਕਿ ਇਹ ਨਕਲੀ ਇੰਸਪੈਕਟਰ ਸੀ ਔਰ ਇਹਦਾ ਕੰਮ ਧੰਦਾ ਹੀ ਇਹੋ ਸੀਗਾ, ਇਸ ਤਰ੍ਹਾਂ ਦੇ ਜੋੜੇ ਨੂੰ ਤਕਾ ਕੇ ਫੜ ਲੈਂਦਾ ਸੀਗਾ, ਉਹਨਾਂ ਤੋਂ ਥੋੜਾ ਬਹੁਤਾ ਲੈ ਕੇ ਤੇ ਮੁੜ ਕੇ ਨਿਕਲ ਲੈਂਦਾ ਸੀਗਾ। ਵੈਸੇ ਨਕਲੀਆਂ ਦੀ ਮੈਂ ਗੱਲ ਕੀਤੀ ਆ, ਕੱਲ ਦੀ ਗੱਲ ਆ
ਅਖਬਾਰਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਹ ਖਬਰ ਛਪੀ ਹੈ ਕਿ ਇਸੇ ਤਰ੍ਹਾਂ ਇੱਕ ਜੋੜਾ ਜਿਹੜਾ ਕਿ ਇੱਕ ਦਫ਼ਤਰ 'ਚ ਕੰਮ ਕਰਦਾ ਸੀਗਾ, ਚਾਹ ਪਾਣੀ ਪੀਣ ਥੋੜਾ ਜਿਹਾ ਟਹਿਲਣ ਆਇਆ ਬਾਹਰ, ਤਾਂ ਉੱਥੇ ਇੱਕ ਮੁੰਡਾ ਬੁਲਟ ਮੋਟਰਸਾਈਕਲ ਤੇ ਆਇਆ ਤੇ ਉਹਨੇ ਆਖਿਆ ਕਾਹਤੋਂ ਖੜੇ ਜੇ ਇੱਥੇ? ਉਹ ਕਹਿੰਦੇ ਜੀ ਅਸੀਂ ਕਮਾਲ ਦੀ ਗੱਲ ਹੈ, ਫਲਾਣੇ ਦਫ਼ਤਰ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਚਾਹ ਪਾਣੀ ਪੀਣਾ ਕੇ ਖੜ ਗਏ ਹਾਂ, ਕੀ ਆਖਰ ਆ ਗਈ ਹੈ? ਤੇ ਉਹਨੇ ਆਖਿਆ ਕਿ ਤੁਹਾਨੂੰ ਫਲਾਣੀ ਥਾਂ ਤੇ ਸਾਹਿਬ ਨੇ ਸੱਦਿਆ, ਮੈਂ ਫਲਾਣੇ ਥਾਣੇ ਦਾ ਮੁਲਾਜ਼ਮ ਹਾਂ। ਤੇ ਮੁੰਡੇ ਨੂੰ ਉਹ ਕਿਹਾ ਕਿ ਤੂੰ ਆ ਫਲਾਣੀ ਥਾਂ ਤੇ ਆ ਜਾ। ਕੁੜੀ ਨੂੰ ਪਿੱਛੇ ਪਾ ਲਿਆ ਔਰ ਕੁੜੀ ਨੂੰ ਸੁਨਸਾਨ ਜਗ੍ਹਾ ਤੇ ਲਿਜਾ ਕੇ ਰੇਪ ਕਰ ਦਿੱਤਾ ਗਿਆ ਉਸ ਬੁਲਟ ਮੋਟਰਸਾਈਕਲ ਚਾਲਕ ਵੱਲੋਂ। ਹੁਣ ਉਹ ਵੀ ਨਕਲੀ ਦੱਸਿਆ ਜਾਂਦਾ ਕਿ ਉਹ ਵੀ ਨਕਲੀ ਪੁਲਿਸ ਕਰਮ ਸੀ, ਕਿਉਂਕਿ ਥਾਣੇ ਦੇ ਵਿੱਚ ਉਸ ਸ਼ਕਲ ਸੂਰਤ ਦਾ ਕੋਈ ਵੀ ਅਸਲੀ ਕਰਮਚਾਰੀ ਹੈ ਨਹੀਂ ਸੀ ਜਿਹੜੇ ਥਾਣੇ ਦਾ ਦੱਸਿਆ ਜਾਂਦਾ ਸੀਗਾ। ਸੋ ਇਸ ਤਰ੍ਹਾਂ ਦੇ ਜਿਹੜੇ ਬੰਦੇ ਫਿਰਦੇ ਆ, ਔਰ ਇਹ ਖਾਸ ਤੌਰ ਤੇ ਜਿਹੜੇ ਦਰਬਾਰ ਸਾਹਿਬ ਤੱਕ ਪਹੁੰਚੇ ਫਿਰਦੇ ਆ, ਇਹਨਾਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਆ। ਕਦੇ ਕੋਈ ਚੋਰ ਫੜਿਆ ਜਾਂਦਾ, ਕਦੇ ਕੋਈ ਨਕਲੀ CID ਇੰਸਪੈਕਟਰ ਫੜਿਆ ਜਾਂਦਾ, ਕਦੇ ਕੋਈ ਜੇਬ ਕਤਰਾ ਫੜਿਆ ਜਾਂਦਾ। ਇਹਨਾਂ ਨੂੰ ਕੋਈ ਹੋਰ ਥਾਂ ਨਹੀਂ ਦੱਸਦੀ, ਇਹ ਸਾਰੇ ਉੱਥੇ ਇਕੱਠੇ ਹੁੰਦੇ ਜਾਂਦੇ ਆ। ਵੈਸੇ ਵੀ ਅੱਜ ਕੱਲ੍ਹ ਤੇ ਲੋਕ ਰੌਲਾ ਪਾਉਂਦੇ ਆ ਕਿ ਉੱਥੇ ਇਸ ਤਰ੍ਹਾਂ ਦੇ ਬੰਦੇ ਬਹੁਤ ਜ਼ਿਆਦਾ ਹੋ ਗਏ ਆ, ਤੇ ਇੱਦਾਂ ਦੇ ਬੰਦੇ ਹੋਰ ਰਲ ਗਏ ਤੇ ਉੱਥੇ ਬਣੂਗਾ ਕੀ? ਉਹਦੇ ਗੁਰੂ ਘਰ ਆ ਕਿ ਇਸ ਤਰ੍ਹਾਂ ਦਾ ਚੋਰਾਂ ਦਾ ਘਰ ਆ। ਹੁਣ ਇਸ ਮਾਮਲੇ ਦੇ ਵਿੱਚ ਇਸ ਬੰਦੇ ਦਾ ਫੜਿਆ ਜਾਣਾ ਠੀਕ ਆ, ਪਰ ਉੱਥੇ ਇਸ ਤਰ੍ਹਾਂ ਦੇ ਕਿੰਨੇ ਫਿਰਦੇ ਆ ਤੇ ਕਿੰਨੇ ਆਪਣਾ ਕੰਮ ਕਰਕੇ ਬਦਨਾਮੀ ਹੈ ਜਿਹੜੀ ਉਹ ਗੁਰੂ ਘਰ ਦੇ ਪ੍ਰਬੰਧਾਂ ਦੇ ਸਿਰ ਤੇ ਮੜ ਜਾਂਦੇ ਆ। ਇਹ ਪਤਾ ਕਰਨ ਦੀ ਜ਼ਰੂਰਤ ਹੈ। ਪਤਾ ਕਰਕੇ ਇਹੋ ਜਿਹੇ ਲੋਕ ਆ ਜਿਹੜੇ, ਇਹਨਾਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਔਰ ਇਹਨਾਂ ਬੰਦਿਆਂ ਨੂੰ ਆਪੋ ਆਪਣੇ ਟਿਕਾਣੇ ਤੇ ਭੇਜਣਾ ਚਾਹੀਦਾ। ਜੀ 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 ਬਿਲਕੁਲ। ਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਕੋਈ ਖੇਡ ਸੰਸਾਰ ਦੇ ਵਿੱਚ ਕੋਈ ਅਪਡੇਟ ਹੈ ਤਾਂ? ਦੇਖੋ, ਖੇਡ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਬਿਆਨ ਤੇ ਬੀਬੀ ਸੁਸ਼ਮਾ ਸਵਰਾਜ ਨੇ ਅੱਜ ਇਹ ਦਿੱਤਾ ਕਿ ਕਿਸੇ ਵੀ ਦੇਸ਼ ਦੇ ਵਿੱਚ, ਮਤਲਬ ਕਿ ਤੀਸਰੀ ਜਗ੍ਹਾ ਦੇ ਵਿੱਚ ਵੀ ਭਾਰਤ ਪਾਕਿਸਤਾਨ ਦੀ ਸੀਰੀਜ਼ ਨਹੀਂ ਹੋ ਸਕਦੀ ਕ੍ਰਿਕਟ ਦੀ ਖਾਸ ਤੌਰ ਤੇ। ਉਹ ਕਹਿੰਦੇ ਆ ਕਿ ਜਦੋਂ ਤੱਕ ਅੱਤਵਾਦ ਦੇ ਫੈਲਾਉਣਾ ਬੰਦ ਨਹੀਂ ਕਰਦੇ ਉਦੋਂ ਤੱਕ ਸੀਰੀਜ਼ ਇਹਨਾਂ ਦੇ ਨਾਲ ਹੋ ਨਹੀਂ ਸਕਦੀ। ਦੂਸਰੀ ਗੱਲ ਇਹ ਆ ਕਿ 6 ਵਾਰ ਦਾ ਵਰਲਡ ਚੈਂਪੀਅਨ ਹੈ ਗੈਰੀ ਕਾਸਪਰੋਵ। ਗੈਰੀ ਕਾਸਪਰੋਵ ਨੇ ਇੱਕੋ ਵਾਰੀ 21 ਬੰਦਿਆਂ ਦੇ ਨਾਲ ਉਹ ਖੇਡਿਆ ਸ਼ਤਰੰਜ, ਔਰ ਇੱਕੋ ਦਫਾ ਚੈਸ ਖੇਡ ਕੇ ਇੱਕੋ ਦਫਾ 21 ਬੰਦਿਆਂ ਨੂੰ ਹਰਾ ਦਿੱਤਾ। ਸੋ ਗੈਰੀ ਕਾਸਪਰੋਵ ਮੇਰੇ ਖਿਆਲ ਦੇ ਨਾਲ ਹਾਲੇ ਵੀ ਅਚੂਕ ਆ। ਵੈਸੇ ਤੇ ਕਹਿੰਦੇ ਆ ਕਿ ਉਹਦਾ ਗੋਲਡਨ ਪੀਰੀਅਡ ਹੈ ਜਿਹੜਾ ਓਵਰ ਹੋ ਚੁੱਕਾ, ਪਰ ਮੇਰੀ ਨਜ਼ਰ ਦੇ ਵਿੱਚ ਹਾਲੇ ਵੀ ਉਹਦਾ ਸੁਨਹਿਰੀ ਦੌਰ ਹੈ ਜਿਹੜਾ ਉਹ ਜਾਰੀ ਹੈ। ਸੋ 21 ਬੰਦਿਆਂ ਨਾਲ ਉਹਨੇ ਬਾਜੀ ਲਾਈ ਆ ਤੇ ਇੱਕੋ ਵੇਲੇ 21 ਬੰਦਿਆਂ ਨੂੰ ਮਾਤ ਦਿੱਤੀ ਹੈ। ਇੱਧਰ ਮਿਸ਼ਨ ਓਲੰਪਿਕ ਲਈ ਪੰਜਾਬ ਦੀਆਂ 4 ਹੋਰ ਨਿਸ਼ਾਨੇਬਾਜ਼ਾਂ ਦੀ ਚੋਣ ਹੋਈ ਹੈ। ਇਹ 4 ਹੋਣਹਾਰ ਕੁੜੀਆਂ ਨੇ ਵੀਰਪਾਲ ਕੌਰ ਸਿੱਧੂ, ਪ੍ਰਦੀਪ ਕੌਰ ਸਿੱਧੂ, ਹਰਨਵਦੀਪ ਕੌਰ ਔਰ ਸਿਮਰਨਪ੍ਰੀਤ ਕੌਰ। ਸੋ ਇਹਨਾਂ ਦਾ ਜਿਹੜਾ ਸਿਲੈਕਸ਼ਨ ਹੋਇਆ ਉਹ ਹੋਇਆ 2024 ਦੇ ਓਲੰਪਿਕ ਮਿਸ਼ਨ ਲਈ, ਕਿ ਇਹ ਬੱਚੇ ਆ ਜਿਹੜੇ ਓਲੰਪਿਕ ਮਿਸ਼ਨ ਲਈ ਤਿਆਰ ਕੀਤੇ ਜਾਣਗੇ। ਸੋ ਦੁਆ ਆ ਕਿ ਇਹ ਬੱਚੇ ਨਾ ਸਿਰਫ ਤਿਆਰ ਹੋਣ ਬਲਕਿ ਕੋਈ ਨਾ ਕੋਈ ਤਗਮਾ ਵੀ ਫੁੰਡ ਕੇ ਲੈ ਆਉਣ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ 'ਚ, ਉਦੋਂ ਤੱਕ ਲਈ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।